अच्छा जी 26 कमरे थले ते 26 कमरे उत्ते। ओए होए को कर सकता बंदा गिनती इन्नी किन्नी गेट लगी होएगी। ओए होए दादे नाम मंगल मंगल मंगल। अच्छा ठीक है नाम ਉਦੋਂ ਲੋਕੀ ਪਤਾ ਹੈ ਗੱਲ ਕੀ ਕਰ ਦਿੰਦੇ ਆ ਤੇ ਜਿਹੜੇ ਵਾਰ ਹੋਣਾ ਨਾ अच्छा ਉਹੀ ਨਾਂ ਰੱਖ ਲੈਣਾ। हाँ हाँ ठीक है ਉਸ ਪਿੰਡ ਦੇ ਵਿੱਚ हाँ ਕਲਾਕ ਸੀ ਲੱਗਾ। ਉਹਨੇ ਕਿਹਾ ਇਹ ਕੁੜੀ ਚੋਦ ਦੇ ਇਹੋ ਹੀ ਆ ਬਿਮਾਰੀ, ਆ ਤੂੰ ਦੀ ਬਿਮਾਰੀ ਇਹੋ ਹੀ ਲੈ ਕੇ ਆਏ ਨੇ। ਉਹ ਚੱਲੇ ਜੇ ਉਦੋਂ ਸਿੱਧੇ ਪੱਧਰੇ ਲੋਕ ਹੁੰਦੇ ਸਨ। ਉਹ ਚੱਲੇ ਜੇ ਲੋਕ हाँ हाँ ਤੇ ਉਹ ਆਖੇ ਵੀ ਤੂੰ ਦੀ ਬਿਮਾਰੀ ਹੈ ਜਾਂ ਲੈ ਕੇ ਆਏ। ਉਹ ਕੋਈ ਲਾਏ ਨਾ, ਉਹਨੂੰ ਹੱਥ ਨਾ ਲਾਏ। ਸਭ ਤੋਂ ਅੱਛਾ ਉਹਨੂੰ ਆਂਦੇ ਹਨ ਨਿੱਕਾ ਖੂਹ। ਨਿੱਕਾ ਖੂਹ ਉਹਦਾ ਪਾਣੀ ਜਿਆ ਦੁੱਧ ਪੀ ਲੋ ओए होए ਤੇ ਜਿਆ ਉਹ ਪਾਣੀ ਪੀ ਲੋ। अच्छा ਪੂਰਾ ਪਿੰਡ ਨਿੱਕੇ ਖੂਹ ਤੋਂ ਪਾਣੀ ਪੀਂਦਾ। ਨਿੱਕੇ ਖੂਹ ਤੋਂ ਪਾਣੀ ਪੀ ਬੰਦਿਆਂ ਦੇ ਨਾਲ ਬੰਦੇ ਦੀ ਸਵਾਰੀਆਂ ਦੀ ਵੀ ਸੇਵਾ ਹੈ। ਪਾਣੀ ਚੜਾਇਆ ਜਾਂ ਕਿ ਪੱਠੇ ਪਾਏ ਕਿ ਦਾਣਾ ਚੂੜੀ ਪਾਈ। ਓਏ ਹੋਏ ਅੱਡਾ ਲੈਣ ਲੜ ਬੰਦਾ ਸੀ। ਅਮੀਰ ਆਦਮੀ ਸਾਰਾ ਕੰਮ ਕਰ ਸਕਦਾ। ਆਦਮੀ ਸੀ ਇਹ ਵੀ ਬਹੁਤ ਅਮੀਰ ਸੀ ਨਾ। ਬਹੁਤ ਹੀ ਤਾਮਨ ਕਰਦੇ ਸਨ। ਅੱਛਾ ਕਿਸੇ ਮਾੜੇ ਦੀ ਦਿਨ ਆ ਗਿਆ ਨਾ। ਹਾਂ ਅਚਰਨ ਸਿੰਘ ਜਿਹੜਾ ਆਪ ਇਤਿਹਾਸ ਸੀ ਇਸ ਤਰ੍ਹਾਂ ਦਾ, ਹਾਂ ਉਹਦੀ ਬੀਵੀ ਸੀ, ਉਹਦੇ ਨਾਂ ਦਾਤੋ ਹੀ ਦਾਤੋ। ਵਾਹ ਜੀ ਵਾਹ ਮੈਨੂੰ ਯਾਦ ਆ ਗਿਆ ਅੱਛਾ ਦਾਤੋ। ਹਾਂ ਉਹਨੇ ਉਸ ਘਰ ਆਉਣਾ। ਹੂੰ ਉਹਨੇ ਕਿਹਾ ਜੋ ਕੋਈ ਚਾਹੀਦਾ ਸਰਦਾਰ ਤੋਂ ਆਉਣ ਤੋਂ ਪਹਿਲੇ ਜਿੰਨੀ ਚਾਹੀਦੀ ਹੈ ਨਾ ਆਣ ਕੇ ਤੇ ਲੈ ਆਵੋ। ਵਾਹ ਜੀ। ਤੇ ਬਲਕਿ ਪੁਲਿਸ ਤੇ ਪਿੰਡ ਆਣ ਹੀ ਨਹੀਂ ਦਿੰਦਾ। ਉਹ ਜਿਹੜਾ ਚਰਨ ਸਿੰਘ ਜੈਲਦਾਰ ਸੀ ਉਹਨੇ ਪਿੰਡੋਂ ਬਾਹਰ ਡੇਰਾ। ਪੁਲਿਸ ਨੂੰ ਤੇ ਪੱਠੇ ਪਾਣ ਡਾੜਦਾ ਹੁੰਦਾ ਸੀ ਉਹ। ਅੱਛਾ ਪੱਠੇ ਪਾਣ ਡਾੜ ਪਾਣੀ। ਇੱਕ ਵਾਰੀ ਉਹ ਥਾਣੇਦਾਰ ਨਾਲ ਮੈਂ ਸੁਣਿਆ ਤੇ ਉਹ ਗੁੱਸੇ ਹੋ ਗਿਆ ਉਹਦੇ ਨਾਲ। ਉਹਨੇ ਕਿਹਾ ਇਹਦੇ ਕੋਲ ਪੱਠੇ ਕਤਰਾਓ। ਵਾਹ ਇੱਕ ਸਿੱਖ ਸਰਦਾਰ ਆਏ ਆਪਣਾ ਕਰਨੈਲ ਸਿੰਘ ਬੁਲਾਰੀਆ। ਕਰਨੈਲ ਸਿੰਘ ਬੁਲਾਰੀਆ। ਅੱਛਾ ਕੈਨੇਡਾ ਚ ਰਿਹਾ ਸੀ ਉਹਨਾਂ ਦੀ। ਕੈਨੇਡਾ ਦੇ ਵਿੱਚ ਰਹਿਣ। ਅੱਛਾ ਉਹ ਦੱਸਦੇ ਹਨ ਵੀ ਮਸਲਾ ਜਦੋਂ ਸਾਡੇ ਬੱਚੇ ਵੀ ਨੇ ਨਾ ਕਿਤੇ ਜੀ ਜੀ ਉਹਨਾਂ ਦੇ ਮਕਾਨਾਂ ਤੇ ਵੀ ਕਿਤੇ ਤਖਤੀਆਂ ਲੱਗੀਆਂ ਨੇ ਨਾਲ ਬੁਲਾਰ ਦਾ ਪਿੰਡ ਲਾਜ਼ਮੀ ਨਾਲ। ਹਾਂ ਨਹੀਂ ਲਿਖਾਇਆ ਤਾਂ ਆਪਣੇ ਪਿੰਡ ਦਾ ਨਾਮ ਨਹੀਂ ਆਉਂਗੇ। ਨਹੀਂ ਇਦਾਂ ਬਾਅਦ ਇਕੱਠੇ ਹੋ ਕੇ ਆਉਂਗਾ। ਇਹਨਾਂ ਦੇ ਝਰਨ ਸਿੰਘ ਤੇ ਸੜਕ ਤੇ ਡਾਂਗ ਲਾ ਕੇ ਖਲੋ ਗਿਆ ਸੀ। ਅੱਛਾ ਉਹਨੇ ਆਖਿਆ ਪਾਣੀ ਦੀ ਜ਼ਰੂਰਤ ਰੋਟੀ ਦੀ ਜ਼ਰੂਰਤ ਅਸੀਂ ਦਾਂਗੇ ਵੀ ਪਿੰਡ ਮੇਰੇ ਚ ਨਹੀਂ ਹੋਣਾ। ਕਿੰਨੇ ਕਮਰੇ ਸਨ ਜੀ ਉਹਦੇ ਟੋਟਲ ਉਸ ਹੋਣੇ ਨੇ 50 ਹੋਣੇ ਨੇ ਜੀ। ਦਾਦੇ ਦੇ 26 ਕਮਰੇ ਗਰੀਬ ਜਲਦੇ ਹਨ। ਅੱਛਾ ਜੀ ਤੇ 26 ਹੇੜੀ ਦੇ ਹਨ। ਉਹ ਬੱਲੇ ਤੇ ਕਿੰਨੇ ਹੋ ਗਏ? ਤੇ ਚਾਰ ਸਵੇਰੇ ਬੁਲਾਉਂਦਾ ਉੱਤੇ ਵੀ ਤੇ ਥੱਲੇ ਵੀ। ਚਾਰ ਸਵੇਰੇ ਜਿਹੜਾ ਮੇਨ ਗੇਟ ਜਿਹੜਾ ਇੱਕੋ ਹੀ ਸੀ। ਮੇਨ ਗੇਟ ਕੋਈ ਵਿਚਕਾਰ ਨਲਕਾ। ਬਾਹਰ ਦਾ ਜਿਹੜਾ ਗੇਟ ਹੈ ਉਹ ਜੋ ਆਦਮੀ ਆਉਂਦਾ ਸੀ ਨਾ ਉੱਤੇ ਆਦਮੀ ਕਿਸੇ ਸਾਈਡ ਤੇ ਵੀ ਖੁੱਲੋ ਤਾਂ ਉਹਨੂੰ ਉਹ ਬੰਦਾ ਨਜ਼ਰ ਆਉਂਦਾ ਸੀ। ਇਸ ਤਰੀਕੇ ਦੀ ਤਰਤੀਬ ਬਣਾ ਰੱਖੀ। ਇੱਧਰ ਖੜਾ ਇੱਧਰ ਖੜਾ ਜਾਂ ਇੱਧਰ ਕਿਤੇ ਵੀ ਖੜਾ ਉਹਨੂੰ ਜਿਹੜਾ ਬਾਹਰ ਦਾ ਗੇਟ ਅੰਦਰ ਲੰਘਣ ਲੱਗਾ ਉਹਨੂੰ ਨਜ਼ਰ ਆਉਂਦਾ। ਮੇਨ ਗੇਟ ਤੇ ਬੰਦਾ ਖਲੋਤਾ ਨਜ਼ਰ ਆਉਂਦਾ ਚਾਹੇ ਉਹ ਘਰ ਦੇ ਕਿਸੇ ਵੀ ਜਗ੍ਹਾ। ਵਾਹ ਜੀ ਵਾਹ। ਉਹਨਾਂ ਨੂੰ ਕਿਹਾ ਵੀ ਕੋਈ ਪੁਰਾਣੀ ਤੋਂ ਪੁਰਾਣੀ ਬਹੁਤ ਹਜ਼ੀਰ ਸਨ। ਉਹ ਪੁਰਾਣੀ ਤੋਂ ਪੁਰਾਣੀ ਕੋਈ ਗੱਲ ਸੁਣਾਓ। ਕਹਿਣ ਲੱਗੇ ਵੀ ਉਹ ਜਦੋਂ ਗੱਲ ਸੁਣਾਉਣ ਲੱਗੇ ਨੇ ਤੂਣ ਦੀ ਬਿਮਾਰੀ ਆਈ। ਹਾਂ ਹਾਂ ਤੌਣ ਦੀ ਬਿਮਾਰੀ ਸੁਣਿਆ ਜੀ ਜੀ ਹਾਂ ਹਾਂ ਤੌਣ ਦੀ ਬਿਮਾਰੀ ਆਈ ਤੇ ਲੋਕੀ ਮਤਲਬ ਚੂਹਾ ਡਿੱਗਣਾ ਹੈ, ਛੱਤ ਤੋਂ ਚੂਹਾ ਡਿੱਗਣਾ ਤੇ ਫੌਤਗੀ ਹੋ ਜਾਣੀ ਹੈ। ਇਹ ਹਿਸਾਬ ਸੀ। ਅੱਛਾ ਹਾਂਜੀ ਤੇ ਘਰਾਂ ਦੇ ਘਰ ਤਬਾਹ ਹੋ ਗਏ ਸਨ। ਫਿਰ ਉਹਨੇ ਕਿਹਾ ਪਿਆ ਤਹਿਸੀਲਦਾਰ ਆਇਆ, ਪੂਰਾ ਉਹਨਾਂ ਦਾ ਅਮਲਾ ਆਇਆ
ਤੇ ਉੱਥੇ ਤਲਾਬ ਹੈ, ਤਲਾਬ ਤੇ ਉਹਨਾਂ ਡੇਰਾ ਲਾਇਆ ਬਾਹਰ, ਇਹ ਕਾਰਖਾਨੇ ਵਾਲਾ ਤਲਾਜ ਹੈ। ਹਾਂਜੀ ਉੱਥੇ ਡੇਰਾ ਲਾਇਆ ਜਿਸ ਕਿਹੜੀ ਤੇ ਉਹ ਤਹਿਸੀਲਦਾਰ ਦਾ ਬੱਚਾ ਜਿਹੜਾ ਸੀ ਨਾ, ਉਹ ਤਹਿਸੀਲਦਾਰ ਇੱਕੋ ਹੀ ਬੱਚਾ ਸੀ ਉਹਦਾ, ਉਹ ਕਿਤੇ ਕਿਸੇ ਬੱਚੀ ਨੂੰ ਛੇੜ ਬੈਠਾ। ਉਹ ਜਿਹੜਾ ਤਹਿਸੀਲਦਾਰ ਉਹ ਸਿੱਖ ਸੀ? ਸਿੱਖ ਅੱਛਾ। ਉਹ ਛੇੜ ਬੈਠਾ, ਹਾਂ। ਉਹ ਛੇੜ ਬੈਠਾ ਤੇ ਉਹਨਾਂ ਨਾਲ ਆ ਗਿਆ ਪੂਰਾ ਸਨਖਤਰਾ ਮਗਰ ਚੜ ਗਿਆ। ਅਖੀਰ ਉਹ ਗੀਰੇ ਦੇ ਵਿੱਚ ਵੜ ਗਿਆ, ਕੀਰਾ ਹੁੰਦਾ ਗੋਇਆ ਵਾਲਾ। ਹਾਂਜੀ 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 ਉਹਦੇ ਵਿੱਚ ਵੜ ਗਿਆ। ਹਾਂ। ਅੱਗ ਲਾਤੀ, ਤੇਲ ਸੁੱਟਿਆ ਤੇ ਅੱਗ ਲਾਤੀ, ਵਿੱਚ ਸਾੜ ਛੜਿਆ। ਬਾਅਦ ਚ ਉਹਨੂੰ ਸਾੜ ਕੇ ਤੇ ਨਾ ਗਿਆ ਤੇ ਫਿਰ ਪੂਰਾ ਸਨਖਤਰਾ ਲੈ ਕੇ ਡਾਂਗਾ ਡੂੰਗਾ ਤੇ ਇੱਧਰ ਚਲਾ ਤੇ ਆਇਆ। ਅੱਛਾ। ਉਹ ਨਸ ਭੱਜ ਗਏ, ਨਸ ਭੱਜ ਪਏ। ਕਲਾਕ ਸੀ ਲੱਗਾ ਦਾ ਉਸ ਟੈਂਟ ਦੇ ਵਿੱਚ, ਹਾਂ। ਕਲਾਕ ਸੀ ਲੱਗਾ। ਉਹਨੇ ਕਿਹਾ ਇਹ ਕੁੜੀ ਚੋਦ ਦੇ ਇਹੋ ਹੀ ਹੈ ਬਿਮਾਰੀ, ਆ ਤੂੰ ਦੀ ਬਿਮਾਰੀ ਇਹੋ ਹੀ ਲੈ ਕੇ ਆਏ ਨੇ। ਉਹ ਚੱਲੇ ਜੇ, ਉਦੋਂ ਸਿੱਧੇ ਪੱਧਰੇ ਲੋਕ ਹੁੰਦੇ ਸਨ, ਉਹ ਚੱਲੇ ਜੇ ਲੋਕ। ਹਾਂ ਹਾਂ। ਤੇ ਉਹ ਆਖੇ ਵੀ ਤੂੰ ਦੀ ਬਿਮਾਰੀ ਹੈ ਜਾਂ ਲੈ ਕੇ ਆਏ। ਉਹ ਕੋਈ ਲਾਏ ਨਾ, ਉਹਨੂੰ ਹੱਥ ਨਾ ਲਾਏ। ਅਖੀਰ ਦਿਨ ਅੱਗੇ ਕਹਿਣ ਲੱਗਾ ਵੀ ਮੈਂ ਸੂਆ ਬਣਾਇਆ ਇੱਕ। ਅੱਛਾ। ਸੂਆ ਬਣਾਇਆ ਤੇ ਉਹ ਡਾਂਗ ਦੇ ਅੱਗੇ ਲਾਇਆ ਤੇ ਉਹਨੂੰ ਉਤੋਂ ਕੁੰਡਾ ਲਾ ਕੇ ਰਾਹ ਕੁੰਡੇ ਨੂੰ ਅੜਾ ਕੇ ਤੇ ਬਾਹਰ ਕੁੱਟਿਆ। ਬਾਅਦ ਜਿਸ ਵੇਲੇ ਧਰਿਆ ਤੇ ਡਾਂਗਾ ਨਾਲ ਕੁੱਟ ਕੇ ਤੇ ਭੋ ਕਰ ਦਿੱਤਾ। ਭੋ ਕਰਕੇ ਨਾ ਤੇ ਉਹਨੂੰ ਮੈਂ ਵੇਖਣ ਲੱਗਾ ਉਹ ਭੈਣ ਦੀ ਆਏ ਚ ਪਿੱਤਲ ਦੀਆਂ ਤੇ ਆ ਗਰਾਰੀਆਂ ਨੇ। ਐਡੇ ਸਾਦੇ ਲੋਕ ਸਨ। ਹਾਂਜੀ। ਵਾਹ ਜੀ ਵਾਹ। ਬਾਬਾ ਜੀ ਇੱਕ ਤੁਸੀਂ ਗੱਲ ਕੀਤੀ ਕਿ ਉਹ ਬੰਦੇ ਨੇ, ਤਹਿਸੀਲਦਾਰ ਦੇ ਮੁੰਡੇ ਨੇ ਕੁੜੀ ਨੂੰ ਛੇੜਿਆ, ਮਤਲਬ ਉਸ ਵੇਲੇ ਬੜਾ ਵੱਡਾ ਜੁਰਮ ਸਮਝਿਆ ਜਾਂਦਾ ਸੀ, ਬੰਦੇ ਨੂੰ ਬਖਸ਼ਿਆ ਨਹੀਂ ਇਹ ਜਾਂਦਾ। ਗੱਲ ਸਾਨੂੰ ਬਾਬਾ ਯੂਸਫ ਸਮਹਦਰਾਲ ਨੇ ਵੀ ਦੱਸੀ ਹੈ। ਬਾਬਾ ਯੂਸਫ ਤਰਖਾਨ ਜਿਹੜਾ, ਉਹ ਮੇਰੇ ਮਾਮੇ ਦਾ ਪੁੱਤਰ ਭਰਾ ਹੈ। ਅੱਛਾ 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 ਅੱਛਾ। ਹਾਂਜੀ, ਉਹਨਾਂ ਨਾਲ ਅਸੀਂ ਇੰਟਰਵਿਊ ਪੂਰਾ ਕੀਤਾ, ਬੜੀਆਂ ਕਮਾਲ ਦੀਆਂ ਗੱਲਾਂ। ਅੱਛਾ, ਉਹ ਮੇਰੇ ਮਾਮੇ ਦਾ ਪੁੱਤਰ ਭਰਾ ਹੈ। ਅੱਛਾ ਅੱਛਾ। ਤੁਹਾਡਾ ਨਾਮ ਕੀ ਹੈ? ਹੈ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਅਬਦੁਲ ਮਜੀਦ ਹੈ। ਅਬਦੁਲ ਮਜੀਦ। ਤੁਹਾਡੇ ਵਾਲਾ ਸਾਹਿਬ ਦਾ ਨਾਮ? ਇਬਰਾਹਿਮ ਮੁਹੰਮਦ ਇਬਰਾਹਿਮ ਮਿਸਤਰੀ। ਤੇ ਆਪਣਾ ਦਾਦਾ ਜਾਨ ਦਾ ਨਾਮ ਕੀ ਸੀ? ਦਾਦੇ ਨਾਮ ਮੰਗਲ। ਅੱਛਾ, ਠੀਕ ਹੈ। ਨਾਮ ਉਦੋਂ ਲੋਕੀ ਪਤਾ ਹੈ ਗੱਲ ਕੀ ਕਰ ਦਿੰਦੇ ਆ ਤੇ ਜਿਹੜੇ ਵਾਰ ਹੋਣਾ ਨਾ, ਅੱਛਾ ਉਹੀ ਨਾਂ ਰੱਖ ਲੈਣਾ। ਹਾਂ ਹਾਂ, ਠੀਕ ਹੈ। ਅੱਛਾ ਬਾਬਾ ਜੀ, ਤੁਸੀਂ ਇਸ ਵੇਲੇ ਬੈਠੇ ਹੋ ਪਿੰਡ ਬੁਲਾਰ, ਕਿਉਂਕਿ ਖਾਨਪੁਰ ਬੁਲਾਰ। ਖਾਨਪੁਰ ਪਿੱਛੇ ਹੈ ਜਾਂ ਬੁਲਾਰ? ਇਹ ਬੁਲਾਰ ਹੈ। ਮਤਲਬ ਦੋਏ ਪਿੰਡ ਇਕੱਠੇ ਹੀ ਨੇ? ਉਹ ਡਾਕਖਾਨਾ ਹੈ ਨਾ। ਅੱਛਾ ਅੱਛਾ ਅੱਛਾ। ਖਾਨਪੁਰ ਡਾਕਖਾਨਾ ਹਾਂ ਹਾਂ, ਤੇ ਸਕੂਲ ਇੱਥੇ ਹੈ ਬੁਲਾਰ। ਠੀਕ ਹੈ। ਇਹ ਉਦੋਂ 47 ਵੇਲੇ ਮੈਂ ਬਾਬਾ ਜੀ 47 ਵੇਲੇ ਹੋਏਗੀ ਨਾ ਤਹਿਸੀਲ ਨਾਰੋਵਾਲ ਤੇ ਡਿਸਟ੍ਰਿਕਟ ਸਿਆਲਕੋਟ? ਨਹੀਂ, ਨਾਰੋਵਾਲ ਨਹੀਂ ਸੀ, ਨਾਰੋਵਾਲ ਤਹਿਸੀਲ ਹੈ। 47 ਵੇਲੇ ਜ਼ਿਲ੍ਹਾ ਸਿਆਲਕੋਟ। ਹਾਂ, ਤੇ ਹੁਣ ਇਸ ਵੇਲੇ ਮੌਜੂਦਾ ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਰੋਵਾਲ। ਠੀਕ ਹੈ ਠੀਕ ਹੈ। ਤੇ ਤੁਸੀਂ ਆਊਟ ਆਫ ਦੀ ਰਿਕਾਰਡਿੰਗ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਤੁਸੀਂ ਦੱਸਿਆ ਕਿ 8-10 ਸਾਲ ਉਮਰ ਸੀ ਮੇਰੀ 47 ਵੇਲੇ। 7 ਸਾਲ 6 ਸਾਲ ਇੰਨੀ ਕੁ ਉਮਰ ਸੀ। ਅੱਛਾ, ਚਲੋ 7-8 ਸਾਲ ਉਮਰ ਸੀ। ਚਬਾਰੇ ਵਾਲੇ ਹਨ, ਉਹਦੇ ਜ਼ਾਇਲਦਾਰ ਸਨ ਨਾ। ਪਰਲੇ ਚਬਾਰੇ ਵਾਲਾ ਜਿਹੜਾ ਉਹੀ ਚਰਨ ਸਿੰਘ। ਤੁਸੀਂ ਦੱਸ ਰਹੇ ਹੋ ਕਿ ਜ਼ਾਇਲਦਾਰ ਵੀ ਸੀ? ਉਹ ਜ਼ਾਇਲਦਾਰ ਵੀ ਸਨ। 12 ਪਿੰਡ ਸਨ ਉਹਦੇ ਅੰਡਰ ਦੇ ਵਿੱਚ। ਬਿਲਕੁਲ ਠੀਕ ਹੈ, ਇਸੇ ਤਰ੍ਹਾਂ। ਠੀਕ ਹੈ। ਤੇ ਵਧੀਆ ਸੀ ਬਾਬਾ ਜੀ, ਬਜ਼ੁਰਗ ਕੀ ਗੱਲਾਂ ਕਰਦੇ ਸਨ 47 ਤੋਂ ਪਹਿਲੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਦੇ ਵਿੱਚ ਕਿਵੇਂ ਦਾ ਵਸੇਬਾ ਸੀ? ਹਾਂ ਬਿਲਕੁਲ। ਮੈਂ ਤੁਹਾਨੂੰ ਜਿਸ ਤਰ੍ਹਾਂ ਵੀ ਜਿਹੜਾ ਸਾਡਾ ਇੱਥੇ ਹੁੰਦਾ ਹੈ ਬਾਬਾ ਨੂਰਦੀਨ, ਉਹਨਾਂ ਕੋਈ ਰਿਸ਼ਤਾ ਬਹਿਦਾ ਯਾਰ ਕੋਈ ਕਰਨਾ ਹੋਏ, ਕੋਈ ਐਸੀ ਵੈਸੀ ਗੱਲ ਵੀ ਹੋਏ ਤੇ ਬਾਬੇ ਨੂਰਦੀਨ ਨੂੰ ਨਾ ਬੁਲਾਣਾ। ਅੱਛਾ, ਇਹ ਨਹੀਂ ਪਤਾ ਵੀ ਹੁਣ ਕੀ ਉਹ ਕਰਦੇ ਹੋਣਗੇ ਕੀ। ਇਹਦਾ ਬਾਬਾ ਹੀ ਬਾਬਾ ਨੂਰਦੀਨ। ਅੱਛਾ, ਆਪਣਾ ਦਾਦਾ ਸੀ ਇਹਨਾਂ ਦਾ ਜਾਂ ਵਾਲਾ ਸਾਹਿਬ? ਦਾਦਾ ਹੀ ਨਾ, ਦਾਦਾ ਸੀ। ਅੱਛਾ, ਜਾਂ ਤੁਸੀਂ ਕਹ ਲਓ ਕਿ ਪਿੰਡ 'ਚ ਕੋਈ ਵੀ ਚੰਗੀ ਮਾੜੀ ਹੋ ਜਾਣੀ ਤੇ ਉਹਨਾਂ ਨੇ ਬਾਬੇ ਨੂਰ ਨੂੰ ਬੁਲਾ ਕੇ ਤੇ ਬਹਿ ਕੇ ਤੇ ਆਪਣਾ ਕੋਈ ਉਸ ਗੱਲ ਦਾ ਕੋਈ ਤੋੜ ਕੱਢਣਾ, ਹੱਲ ਕੱਢਣਾ। ਠੀਕ ਹੈ। ਕਿੰਨੇ ਖੂਹ ਵੇਖੇ ਜੀ ਤੁਸੀਂ ਆਪਣੀ ਹੋਸ਼ ਪਿੰਡ 'ਚ? ਮੈਂ ਖੂਹ ਵੇਖੇ ਨੇ 1 2 3 4 5 ਖੂਹ ਮੈਂ ਤੇ ਵੇਖੇ ਨੇ।
ਚੱਲਦੇ? ਨਹੀਂ, ਅੱਛਾ ਮੈਂ 1 2 4 ਖੂਹ ਵੇਖੇ ਨੇ ਅੱਛਾ, ਚੱਲਦੇ। ਵਾਹ ਜੀ ਵਾਹ। ਉਹ ਦੂਸਰੇ ਆਪਣਾ ਉਹ ਟਿੰਡਾਂ ਵਾਲੇ? ਟਿੰਡਾਂ ਵਾਲਾ, ਹਾਂ, ਟਿੰਡਾਂ ਵਾਲੇ ਉਹ ਚੱਲਦੇ ਵੇਖੇ ਨੇ। ਅੱਛਾ, ਤੇ ਕੀ ਗੱਲਾਂ ਸਾਨੂੰ ਉਸ ਵੇਲੇ ਹੁੰਦੀਆਂ ਹੈ ਨਾ, ਲੱਗਾ ਫਲਾਣੇ ਵਾਲਾ ਖੂਹ ਹੈ ਜਾਂ ਫਲਾਣੇ ਵਾਲਾ? ਸਾਡੇ ਸਾਹਮਣੇ ਇੱਕ ਖੂਹ ਸੀ, ਅੱਛਾ, ਸਭ ਤੋਂ ਅੱਛਾ ਉਹਨੂੰ ਆਂਦੇ ਹਨ ਨਿੱਕਾ ਖੂਹ। ਨਿੱਕਾ ਖੂਹ? ਨਿੱਕਾ ਖੂਹ, ਹੂੰ। ਉਹਦਾ ਪਾਣੀ ਜਿਆ ਦੁੱਧ ਪੀ ਲੋ ਓਏ ਹੋਏ। ਤੇ ਜਿਆ ਉਹ ਪਾਣੀ ਪੀ ਲੋ। ਅੱਛਾ, ਬਿਲਕੁਲ ਪੂਰਾ ਪਿੰਡ ਨਿੱਕੇ ਖੂਹ ਤੋਂ ਪਾਣੀ ਪੀਂਦਾ? ਨਿੱਕੇ ਖੂਹ ਤੋਂ ਪਾਣੀ ਪੀ ਲੋ। ਹੂੰ। ਉਹਦੇ ਨਾਲ ਹੀ ਵੱਡਾ ਖੂਹ ਸੀ, ਅੱਛਾ ਤੇ ਉਹ ਦਿਨਾਂ ਕੀ ਹੈ ਵੱਡਾ ਖੂਹ ਜਿਹੜਾ ਸੀ ਨਾ, ਜੀ ਜੀ। ਉਹਦਾ ਵੈਸੇ ਪਾਣੀ ਨਹੀਂ ਸੀ ਇੰਨਾ। ਹਾਂ। ਫਿਰ ਉਹਨਾਂ ਦੇ ਬੱਚੀ ਦੀ ਸ਼ਾਦੀ ਹੋਈ ਹੈ, ਹੂੰ ਬੱਚੀ ਦੀ ਸ਼ਾਦੀ ਹੋਈ ਹੈ। ਹੂੰ। ਉਹਨਾਂ ਆਖਿਆ ਵੀ ਸਾਡੀਆਂ ਘੋੜੀਆਂ ਇੰਨੀਆਂ ਹੋਣੀਆਂ ਨੇ ਜੀ ਜੀ। ਬਰਾਤ ਤੇ, ਅੱਛਾ, ਉਹਦੇ ਨਾਲ ਕੀ ਇੰਤਜ਼ਾਮ ਕਰੋ। ਇਹ ਕਿਹਦੀ ਸ਼ਾਦੀ ਦੀ ਗੱਲ ਕਰ ਰਹੇ ਹੋ? ਇਹ ਚਰਨ ਸਿੰਘ ਦੀ ਬੱਚੀ ਬੱਚੀ ਦੀ? ਅੱਛਾ, ਹਾਂ, ਬੱਚੀ ਦੀ ਗੱਲ ਕਰਨੀ। ਅੱਛਾ, ਉਹਨਾਂ ਦੇ ਨਾਲ ਕੀ ਹੈ ਜਨਾਬ, ਉਥੋਂ ਵੱਡੇ ਖੂਹ ਤੋਂ ਆੜ ਬਣਾਈ ਆ ਹਾਂ, ਤੇ ਆਪਣੇ ਘਰ ਲਿਆਂਦੀ ਆ। ਨਾਲ ਹੀ ਦੇ ਨਾਲ ਕੀ ਖੁਰਲੀਆਂ ਬਣਾਈਆਂ ਨੇ, ਖੁਰਲੀਆਂ ਬਣਾਈਆਂ, ਨਾਲ ਹੀ ਖਾਣਾ, ਨਾਲ ਹੀ ਪਾਣੀ, ਨਾਲ ਹੀ ਹਰ ਚੀਜ਼। ਕੋਈ ਘੋੜੀ ਨਾ ਖੋਲੇ ਉਥੋਂ ਦੇ ਨਾਲ ਕੀ, ਜਿੱਥੇ ਬੱਦੀ ਉੱਥੇ ਹੀ ਖਾਣਾ ਮਿਲੇਗਾ। ਵਾਹ। ਬੰਦਿਆਂ ਦੇ ਨਾਲ ਨਾਲ ਬੰਦੇ ਦੀ ਸਵਾਰੀਆਂ ਦੀ ਵੀ ਸੇਵਾ ਹੈ। ਆਡਾ ਬਣਾਈਆਂ ਹਨ ਨਾ, ਇੱਕ ਪਾਣੀ ਚ ਜਾਏ, ਇੱਕ ਪੱਠੇ ਪਾਏ, ਇੱਕ ਦਾਣਾ ਚੂੜੀ ਪਾਈ। ਓਏ ਹੋਏ, ਅੱਡਾ ਲੈਣ ਲੜ ਬੰਦਾ ਸੀ, ਅਮੀਰ ਆਦਮੀ ਸਾਰਾ ਕੰਮ ਕਰ ਸਕਦਾ। ਆਦਮੀ ਸੀ ਇਹ, ਹਾਂ। ਬਹੁਤ ਅਮੀਰ ਸੀ ਨਾ। ਠੀਕ ਹੈ, ਠੀਕ ਹੈ। ਇਹ ਤੁਹਾਨੂੰ ਪਤਾ ਬਾਬਾ ਜੀ, ਉਹਦੀ ਜਿਹੜੀ ਜ਼ਮੀਨ ਸੀ ਉਹ ਕਿੰਨੀ ਸੀ? ਨਹੀਂ, ਮੈਂ ਇਹਦੇ ਬਾਰੇ ਕੋਈ ਮੋਟਾ ਅੰਦਾਜ਼ਾ? ਬੇਬਹਾ ਸੀ, ਕੋਈ 4-5 ਮਰਬੇ ਸੀ, ਕਹਿ ਲਈ ਅੰਦਾਜ਼ੇ ਦੇ ਤੌਰ ਤੇ? ਸ਼ਾਇਦ ਇਸ ਤੋਂ ਵੀ ਵੱਧ ਹੋਵੇ, ਪਰ ਹਾਂ। ਮਤਲਬ 3 ਹੋਏ। ਉਂਝ ਰਕਬਾ ਕਿੰਨਾ ਜੀ ਪਿੰਡ ਦਾ ਚਾਚੂ ਜੀ, ਹੈ ਪਤਾ? ਬੁਲਾਰ ਦਾ ਟੋਟਲ ਰਕਬਾ? ਅੱਛਾ, ਟੋਟਲ ਕੋਈ ਨਹੀਂ ਪਤਾ, ਕੋਈ ਨਹੀਂ ਪਤਾ। ਠੀਕ ਹੈ। ਨਹੀਂ, ਬਾਅਦ ਬੰਦਿਆਂ ਨੂੰ ਪਤਾ ਹੁੰਦਾ ਨਾ। ਪਤਾ ਲੱਗ ਗਿਆ ਪਟਵਾਰੀਆਂ ਨੇ ਲਾ ਪਏ ਉਹ ਪਤਾ ਜੀ 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 ਜੀ, ਸਹੀ, ਠੀਕ ਹੈ। ਹੋ ਅੱਛਾ ਬਾਬਾ ਜੀ, ਜ਼ਿਆਦਾ ਘਰ ਇੱਥੇ ਸਿੱਖ ਬਰਾਦਰੀ ਦੇ ਸਨ 47 ਤੋਂ ਪਹਿਲੇ ਜਿਹੜੇ ਬਾਦ ਸਨ? ਸਿੱਖ ਭਰਾ ਤੇ ਮੁਸਲਮ ਜੱਟ ਵੀ ਹੈ? ਮੁਸਲਮਾਨ ਵੀ ਆਪਣੇ ਇੱਧਰ ਸਨ। ਅੱਛਾ। ਵੱਖਰੇ ਉਹ ਸਿੱਖਾਂ ਨੇ ਪਰਲੇ ਪਾਸੇ ਹਾਂ। ਨੁੱਕਰ ਜਿਹੜੀ ਸੁਣਾ ਇਹ ਸੁਣਦੇ ਹੈਗੇ ਨੁੱਕਰ ਜਿਹੜੀ ਆਪਾਂ ਇਹ ਸਾਰੇ ਮੁਸਲਮਾਨ ਨਾਲ ਹੀ ਵਿੱਚ ਅੰਸਾਰੀ। ਹਾਂ, ਅੱਛਾ, ਤੁਸੀਂ ਘੁੰਮਾ ਅੰਸਾਰੀ ਵੀ ਹੈ ਇਸ ਬਰਾਦਰੀ? ਠੀਕ ਹੈ। ਤੇ ਉਦੋਂ ਰਹੀਆਂ ਦੇ ਵੀ 1-2 ਘਰ ਹੀ ਸੀ। ਆਹ 2 ਘਰ ਹੀ, 2 ਘਰ ਹੀ, 2 ਘਰ। ਸ਼ੁਕਰਦੀਨ ਦਾ ਉਹਦਾ। ਜੀ 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 ਬਾਜੀ। ਅੱਛਾ, ਤੇ ਜਿਹੜੇ ਬਾਬਾ ਜੀ ਉਸ ਵੇਲੇ ਹੁੰਦੇ ਸਨ ਝੂਰ ਮਾਸ਼ੇ ਉਹ ਨਹੀਂ ਜਿਹੜੇ ਪਾਣੀ, ਅੱਛਾ, ਉਹ ਆਪਣੇ ਪਿੰਡ ਨਹੀਂ ਸੀ ਹੈ ਬੁਲਾਰ? ਨਹੀਂ ਹੈ ਸਨ, 5 ਵਜੇ ਤੇ ਬੜੇ ਸਨ ਮਾਸ਼ੇ। ਹੈ ਸਨ। ਨਹੀਂ ਆਪਣਾ ਮਾਛੀ ਸੁੰਦਰ ਹੈ ਉਹਦੇ ਨਾਲ ਸੁੰਦਰ ਸੀ। ਉਹ ਸਾਡੇ ਉਸੇ ਮੈਂ ਪੁੱਤਰਾ ਵੇਖਿਆ। ਮਾਛੀ ਵੇਖੇ। ਅੱਛਾ, ਨਹੀਂ, ਮਾਸ਼ੇ ਸੁੰਦਰ ਸੀ। ਨਹੀਂ, ਉਹ ਮਾਸ਼ੇ ਨਹੀਂ ਸਨ, ਝੂਰ ਸਨ। ਉਹ ਝੂਰ ਸਨ। ਹਾਂ, ਝੂਰ ਸਨ। ਉਹ ਵਹਿੰਗੀਆਂ ਸ਼ੈਂਗੀਆਂ ਪਾ ਕੇ ਨਾ ਤੇ ਪਾਣੀ ਛੜੀ ਅੱਗੇ ਕਰ ਬਿਲਕੁਲ ਬਿਲਕੁਲ। 5 ਗਰੇ ਹੈ ਸਨ। 5 ਗਰੇ ਦੇ ਵਾਵਾ ਹਨ। 5 ਗਰੇ ਦੇ ਵਾਹ। ਅੱਛਾ, ਉਹ ਤੁਸੀਂ ਸੁੰਦਰ ਵੇਖਿਆ? ਹਾਂਜੀ, ਵੇਖਿਆ। ਠੀਕ। ਉਹ ਤੇ ਮੇਰੇ ਹਮਸਾਇਆ ਸਨ। ਅੱਛਾ, ਹਾਂਜੀ। ਤੇ ਤੁਹਾਡੇ ਹੋਰ ਕੋਈ ਹਮਸਾਇਆ ਦੇ ਅੱਗੇ ਪਿੱਛੇ ਘਰ ਕੋਈ ਹੈ ਸੀ ਕਿਸੇ ਨਹੀਂ, ਸਿੱਖ ਉਹ ਦਾ ਹੈ ਜਾਂ? ਸੀ ਇੱਕ ਦਾ ਨਾਈ, ਬੂਰ ਸਿੰਘ ਨਾਈ ਸੀ, ਜੱਟ ਸਿੱਖ ਸੀ। ਅੱਛਾ, ਤੇ ਕੰਮ ਨਾਈਆਂ ਦਾ ਕਰਦਾ? ਕੰਮ ਨਾਈਆਂ ਦਾ ਕਰਦਾ। ਵਾਹ ਜੀ ਵਾਹ। ਅੱਛਾ, ਠੀਕ ਹੈ। ਵੇਖੋ ਆਸਾ ਨਾਂ ਤੁਹਾਨੂੰ ਸਾਰੇ ਯਾਦ ਆ ਰਹੇ ਨੇ। ਤੇ ਕੋਈ ਦੁਕਾਨਦਾਰੀ ਵੀ ਕਰਦਾ ਸੀ ਪਿੰਡ ਦੇ ਵਿੱਚ? ਹਿੰਦੂ ਖੱਤਰੀ ਜਿਹੜੇ ਲੋਕ ਸਨ, ਖੱਤਰੀ ਉਹ ਵੀ ਹੈ ਸਨ ਪਿੰਡ ਚ? ਇਸ ਪਾਸੇ ਹੈ ਸੀ। ਉਹ ਕੀ ਉਹਦਾ ਨਾਂ, ਜਿੱਥੇ ਕਪੂਰਥਲੇ ਦੇ ਰਹਿੰਦੇ ਨਾ, ਉਹ ਪਟਾਰੀਆਂ ਨਾਲ ਕੀ ਯਾਰ ਨਾਂ ਸੀ ਉਹਦੇ? ਇਹ ਤੇ ਕੋ ਜਿੱਥੇ ਉਹ ਪਠਾਨ ਨਹੀਂ ਨਾ ਚੂਨੀ ਦੇ ਨਾ, ਇੱਕ ਉੱਥੇ ਹੀ ਦੁਕਾਨ ਤੇ ਕਿੱਥੇ ਇੱਥੇ ਸੀ ਉਹਨਾਂ ਦੀ ਇੱਕ ਪੂਰਨ ਲੰਗਾ। ਹਾਂ, ਵਾਹ ਜੀ ਵਾਹ। ਖਤਰੀ ਸੀ। ਨਹੀਂ, ਉਹ ਜਾਟੀ ਸਿੱਖ ਸੀ ਮਾਰਿਆ। ਅੱਛਾ ਅੱਛਾ, ਪੂਰਨ ਲੰਗਾ ਉਹਦੀ ਦੁਕਾਨ ਸੀ। ਹਾਂ। ਇੱਕ ਹੈ ਉਹਦੀ, ਇਹ ਵੀ ਸਿੱਖ ਸੀ ਜਿਹੜੀ ਦੁਕਾਨ, ਮੈਂ ਅੱਗੇ ਹੁਣ ਮੈਨੂੰ ਯਾਦ ਨਹੀਂ ਆਉਂਦਾ ਤੇ ਉਹਦਾ ਨਾਂ ਕੀ ਸੀ। ਅਸੀਂ ਸਿਗਰਟ ਲੈਣ ਜਾਣਾ ਨਾ ਕਿਤੇ, ਹੂੰ, ਤੇ ਉਹ ਉਦੋਂ 5 ਸਿਗਰਟਾਂ ਹੁੰਦੀਆਂ ਸਨ।
ਡੱਬੀ 'ਚ ਡੱਬੀ 'ਚ। ਅੱਛਾ ਉਹਨੇ ਹੱਥ ਨਹੀਂ ਲਾਣਾ, ਹਾਂ 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 ਤਮਾਕੂ ਵੀ ਲਾਉਂਦੇ ਨੇ। ਹੱਥ ਨਹੀਂ ਲਾਣਾ ਉਹਨੇ। ਅੱਛਾ ਉਹਨੇ ਕਿਹਾ ਪੈਸਾ ਉੱਤੇ ਸੁੱਟ ਦੇ, ਕੋਲੇ ਪੈਸੇ ਦੀ ਆਉਂਦੀ ਸੀ, ਹਾਂ ਹਾਂ ਪੈਸੇ ਦੀ ਆਉਂਦੀ ਸੀ ਤੇ ਉਹਨੂੰ ਨਾਲ ਕੇ ਫੜ ਕੇ ਤੇ ਉਹ ਲੈ ਆਉਂਦੇ, ਪਾਪੀ ਚੁੱਕ ਲੈ। ਆਪੇ ਚੁੱਕ ਲੈ। ਵਾਹ ਜੀ ਪੈਸੇ ਹੈ ਮਾਲਦਾਰ ਸੀ। ਹੂੰ, ਹੂੰ। ਠੀਕ ਬਾਬਾ ਜੀ ਹੋਰ ਕੋਈ ਗੱਲਬਾਤ ਦੱਸੋ ਜਿਹੜਾ ਆਪਣਾ ਚਰਨ ਸਿੰਘ ਜੈਲਦਾਰ ਸੀ, ਜੇ ਕਿਸੇ ਕੋ ਮਾੜੇ ਧੋੜੇ ਬੱਚੇ ਦੀ ਸ਼ਾਦੀ ਆ ਜਣੀ ਕਿਸੇ ਗਰੀਬ ਬੰਦੇ ਬਿਲਕੁਲ ਦੀ ਤੇ ਬੜੀ ਪੂਰਾ ਤਾਵਨ- ਸਾਥ। ਬਹੁਤ ਹੀ ਤਾਵਨ ਕਰਦੇ ਸਾਨੂੰ। ਅੱਛਾ। ਕਿਸੇ ਮਾੜੇ ਦੀ ਦਿਨ ਆ ਗਈ ਉਹਨਾਂ। ਹਾਂ ਹਾਂ ਚਰਨ ਸਿੰਘ ਜਿਹੜਾ ਕਿ ਆਪੀ ਤੇ ਹੈ ਸੀ ਇਸ ਤਰ੍ਹਾਂ ਦਾ, ਹਾਂ। ਉਹਦੀ ਬੀਵੀ ਸੀ, ਉਹਦੇ ਨਾਂ ਦਾਤੋ ਹੀ, ਦਾਤੋ, ਵਾਹ ਜੀ ਵਾਹ। ਮੈਨੂੰ ਯਾਦ ਆ ਗਿਆ, ਅੱਛਾ ਦਾਤੋ। ਹਾਂ ਉਹਨੇ ਉਸ ਘਰ ਆਉਣਾ, ਹੂੰ ਉਹਨੇ ਕਿਹਾ ਜੋ ਕੋਈ ਚਾਹੀਦਾ ਸਰਦਾਰ ਤੋਂ ਆਉਣ ਤੋਂ ਪਹਿਲੇ ਜਿੰਨੀ ਚਾਹੀਦੀ ਹੈ ਨਾ ਹਾਂ। ਆਣ ਕੇ ਤੇ ਲੈ ਆਵੋ, ਵਾਹ ਜੀ ਵਾਹ। ਜੋ ਕੁਝ ਵੀ ਚਾਹੀਦਾ ਲੈ ਆਵੋ। ਖੰਡ ਘਿਓ ਜੋ ਜੀ 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 ਜੋ ਵੀ ਇਸਤੇਮਾਲ ਖੁਰਾਕ ਜੋ ਹੁੰਦੀ ਇਸ ਸੀ। ਵਾਲੇ ਖੁਰਾਕ ਹੁੰਦੀ ਆ ਉਹ ਤੇ ਵਾਹ। ਲੈ ਆਵੋ। ਤੁਸੀਂ ਬਾਹਰ ਜਾਓ, ਸਾਡੀ ਤਾਹੀਨ ਹੁੰਦੀ ਹੈ। ਹੂੰ, ਹੂੰ। ਉਹ ਸਰਦਾਰ ਆਪ ਵੀ ਦਲੇਰ ਸੀ ਤੇ ਘਰ ਵਾਲੇ ਵੀ ਦਲੇਰ ਸੀ। ਹਾਂਜੀ। ਕੰਮ ਫੇਰ ਹੀ ਚੱਲਦੇ ਨੇ ਜੀ। ਅੱਛਾ ਅੱਛਾ ਠੀਕ ਹੈ। ਤਾਂ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਸੁਣੀ ਬਜ਼ੁਰਗਾਂ ਨੇ ਕਿ ਯਾਰ ਕੋਈ ਪਿੰਡ 'ਚ ਸਰਦਾਰਾਂ ਦੀ ਤੇ ਮੁਸਲਮਾਨਾਂ ਦੀ ਆਪਸ 'ਚ ਕਿਤੇ ਹੋ ਵੀ ਗਈ ਹੋਏ ਕਿਸੇ ਗੱਲ ਨੂੰ ਲੈ ਕੇ? ਅਕਸਰ ਇਸ ਤਰ੍ਹਾਂ ਹੁੰਦਾ ਸੀ ਪਿੰਡਾਂ 'ਚ ਕਿ ਯਾਰ ਵੱਡਾ ਡੰਗਰ। ਰੱਸਾ ਖਿੱਚਦਿਆਂ ਹੋਈ ਸੀ। ਅੱਛਾ ਮੱਲੇ ਦੀ ਅੱਛਾ ਤੇ ਬਾਅਦ ਚ ਉਹਨਾਂ ਦੇ ਵਾਲ ਬਾਹ ਫੁੱਟੇ ਹਨ ਉਹਨਾਂ ਨੇ। ਅੱਛਾ ਉਹ 15-20 ਦਿਨ ਬਾਅਦ ਫਿਰ ਉਹ ਆ ਗਏ ਵੀ ਯਾਰ ਤੂੰ ਖੇਡ ਵਿੱਚ ਥੋੜੀ ਬਹੁਤੀ ਗੱਲਬਾਤ ਹੁੰਦੀ ਹੈ, ਹਾਂ ਹਾਂ ਫਿਰ ਇਕੱਠੇ ਹੋਵੋ, ਉਹਨਾਂ ਦੇ ਭਰਾ ਬੰਦੀ ਭਰਾ ਬੰਦੀ ਨਹੀਂ ਰਹੀਏ। ਅੱਛਾ ਅੱਛਾ ਉਹਨਾਂ ਨੇ ਇੱਥੇ ਰੱਸਾ ਖਿੱਚਦੇ ਹਨ ਤੇ ਫਿਰ ਮਤਲਬ ਆਨੇ ਵੇ ਮੁਸਲਮਾਨ ਮੁਸਲਿਆਂ ਕੋਲ ਜ਼ੋਰ ਹੈ ਨਹੀਂ ਤਾਂ ਹੁਣ ਨੱਪ ਕੇ ਬਹਿ ਰਹੇ ਨੇ, ਗਾਲ ਕੱਢ ਦਿੱਤੇ ਤੇ ਕੰਮ ਚਾਲੂ ਹੋ ਗਿਆ। ਉਥੋਂ ਹੀ ਉਹ ਉਹ ਰਾਮ ਕੀ ਜੱਲੇ ਕਿਤੇ ਹੋਰ ਵੀ। ਅੱਛਾ ਤੇ 10 ਦਿਨ ਵੀ ਇਹ ਕੱਢੇ ਉਹਨਾਂ ਤੇ ਫਿਰ ਮਸਲਾ ਜਲਦੀ ਫਿਰ ਮਤਲਬ ਸੁਲਾ ਸਫਾਈ ਹੋ ਗਈ। ਠੀਕ ਠੀਕ। ਤੇ ਇੱਕ ਗੱਲ ਬਾਬਾ ਜੀ ਹੋਰ ਦੱਸੋ, ਉਹ ਜੀ ਵੱਡੇ ਜਨਮ ਨੂੰ ਲੈ ਕੇ ਬਾਅਦ ਪਿੰਡਾਂ ਦੇ ਵਿੱਚ ਅਸੀਂ ਸੁਣੀ ਕਿ ਕੋਈ ਉਬੜ ਖਾਬੜ ਕੋਈ ਆਪਸ ਦੇ ਵਿੱਚ ਕੋਈ ਤਨਾਜ਼ਾ ਕੋਈ ਫਸਾਦ ਫਸੂਦ ਵੀ ਹੋਏ। ਤੁਹਾਡੇ ਪਿੰਡ 'ਚ ਬਜ਼ੁਰਗ ਕੀ ਗੱਲਾਂ ਕਰਦੇ ਵੈਸੇ ਇਹ ਸੁਣਿਆ ਵੱਡਾ ਡੰਗਰ ਕਰ ਲੈਂਦੇ ਸੀ ਤੁਸੀਂ? ਸਾਡੇ ਵੱਡੇ? ਗੁਰਦੁਆਰਾ ਹੁੰਦਾ ਸੀ ਇੱਥੇ, ਅੱਛਾ ਗੁਰਦੁਆਰੇ ਦੇ ਸਾਹਮਣੇ ਮਸਜਿਦ ਹੈ ਸਾਡੀ। ਅੱਛਾ ਉਹਨਾਂ ਕਿਤੇ ਦਿਨ ਆ ਕੇ ਉੱਥੇ ਉਹ ਝਟਕਾ ਕਰਦੇ ਸਨ ਹਾਂ ਬੱਕਰੇ ਨੂੰ ਠੀਕ। ਵੱਢ। ਹਾਂਜੀ ਹਾਂਜੀ ਇਹਨਾਂ ਵੀ ਇਹ ਮੁਸਲਮਾਨ ਸਨ, ਹੂੰ ਇਹਨਾਂ ਫੜ ਕੇ ਦਿਨ ਆ ਗਈ ਤੇ ਗਾਈ ਜਾ ਕੇ ਗਾਈ ਕੀਤਾ ਬੱਚਾ ਕੀ ਕੀਤਾ ਉੱਥੇ ਜਾ ਕੇ ਸਾਹਮਣੇ ਵੀਰ ਬਾਤ। ਤੇ ਤਕਬੀਰ ਪਿਆ ਪਾਤੀ ਹੂੰ ਹੂੰ ਤੇ ਪਤਾ ਨਹੀਂ ਫੇਰ ਦਿਨ ਆ ਗਈ ਵੀ ਕੀ ਗੱਲ ਮੁੜ ਹੋਈ ਕੇ ਹੈ। ਜਾਂਦੇ ਨੇ ਵੀ ਆ ਜਾਂਦੇ ਆ ਜਦੋਂ ਨਮਾਜ਼ ਦਾ ਟਾਈਮ ਹੁੰਦਾ ਹੈ ਨਾ, ਹਾਂ ਉਹਨਾਂ ਬੰਦ ਕਰ ਲੈਂਦੇ ਨੇ ਸਾਹ ਸੂ ਕੇ ਜਾਂਦੇ ਨੇ। ਮਤਲਬ ਸਿਆਣੇ ਬੰਦਿਆਂ ਨੇ ਪੈ ਲਾ ਕੇ ਸਮਝੌਤਾ ਹੋ ਗਿਆ ਇਸ ਉਹ ਗੱਲ ਦਾ। ਵੈਸੇ ਬਾਹਰ ਨਹੀਂ ਹੈ ਜਾਣ ਦਿੰਦੇ, ਗੱਲ ਆਪਣੀ ਜਿਹੜੀ ਆ ਬਾਹਰ ਨਹੀਂ ਪਿੰਡ ਨੇ ਪਿੰਡੋਂ ਬਾਹਰ ਨਹੀਂ ਜਾਣ ਦਿੰਦੇ, ਆਪਣੀ ਫੈਸਲਾ ਆਪੇ ਹੀ ਆਪੇ ਹੀ ਕਰਨਾ। ਅੱਛਾ ਪਿੰਡ ਦੀ ਗੱਲ ਨੂੰ ਬਾਹਰ ਨਹੀਂ ਜਾਣਦਾ। ਤੇ ਪੁਲਿਸ ਵਾਲਾ ਕੋਈ ਆਂਦੇ ਨੇ ਆ ਜਾਂਦਾ ਹੈ ਤੇ ਉਹ ਵੀ ਉਹਦੇ ਸਕੂਲੇ ਅੱਛਾ ਤੁਸੀਂ ਇੱਕ ਬਾਬਾ ਜੀ ਗੱਲ ਸੁਣਾਈ ਕਿ ਪੁਲਿਸ ਆਣੀ ਤੇ ਬਲਕਿ ਹਾਂਜੀ। ਪੁਲਿਸ ਤੇ ਪਿੰਡ ਆਣ ਹੀ ਨਹੀਂ ਦਿੰਦਾ। ਉਹ ਜਿਹੜਾ ਚਰਨ ਸਿੰਘ ਜੈਲਦਾਰ ਸੀ ਉਹਨੇ ਪਿੰਡੋਂ ਬਾਹਰ ਵੱਡੇ ਪੁਲਿਸ ਨੂੰ ਤੇ ਪੱਠੇ ਪਾਣ ਡਾਹੜਦਾ ਹੁੰਦਾ ਸੀ ਉਹ। ਅੱਛਾ ਵਾਹ ਪੱਠੇ ਜੀ ਵਾਹ। ਪਾਣ ਡਾਹੜ ਪਾਣੀ। ਇੱਕ ਵਾਰੀ ਉਹ ਥਾਣੇਦਾਰ ਨਾਲ ਮੈਂ ਸੁਣਿਆ ਹੂੰ ਤੇ ਉਹ ਗੁੱਸੇ ਹੋ ਗਿਆ ਉਹਦੇ ਨਾਲ, ਉਹਨੇ ਕਿਹਾ ਇਹਦੇ ਕੋਲ ਪੱਠੇ ਕਤਰਾਓ। ਅੱਛਾ, ਵਾਹ ਨਹੀਂ ਉਹਦਾ ਦਾਗ ਨੇ ਜੋਰ ਉਹਦਾ ਜੋਰ ਉਹਨਾਂ ਵਕਤਾਂ ਜਿਹੜਾ ਇੱਕ ਭਰਾ ਨੇ ਇੱਕ ਤਹਿਸੀਲਦਾਰ ਹੀ ਉਹਦਾ ਭਰਾ ਉਹਨਾਂ ਦਾ। ਉਹ ਸਾਰੇ ਯਾਰ ਬੜੇ ਬੜੇ ਉੱਚੇ ਹਨ। ਦੋ ਉਸ ਵਕਤ ਚ ਦੋ ਉਹਨਾਂ ਦੇ ਬੱਚੇ ਜਿਹੜੇ ਸਰਦਾਰ ਚਰਨ ਸਿੰਘ ਦਾ ਇੱਕ ਭਰਾ ਪਾਇਲਟ ਸੀ। ਤੁਸੀਂ ਦੱਸਿਆ ਕਿ ਵਕੀਲ ਵੀ ਹੈ ਸਨ ਉਹਨਾਂ ਵਕੀਲ ਵਿੱਚ। ਵੀ ਹੈ। ਅੱਛਾ ਇੱਕ ਪਾਇਲਟ। ਵਕੀਲ ਹੀ ਨਾ ਬਾਅਦ ਹਾਂ ਜੀ 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 ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ। ਹੋਰ ਕੋਈ ਆਪਣੇ ਇਲਾਕੇ ਚ ਮੇਲਾ ਹੁੰਦਾ ਸੀ ਪਿੰਡ ਭੁਲਾਰ ਦੇ ਵਿੱਚ ਮੇਲਾ ਛੇਲਾ ਲੱਗਦਾ? ਸਾਡੇ ਬੱਬੇ ਬੱਲੇ ਸ਼ਾਹ ਦਾ ਮੇਲਾ ਨਹੀਂ ਹੁੰਦਾ, ਬਾਅਦ ਚ ਹੋਇਆ। ਨਹੀਂ ਉਸ ਦੌਰ ਦਾ ਜਿਹੜਾ ਮਸ਼ਹੂਰ ਮੇਲਾ ਸੀ ਤੁਹਾਡੇ ਜਾਂ ਸੱਜੇ ਵਿਸਾਖੀ। ਹਾਂ ਸਾਖੀ ਲੱਗਦੀ ਨਹੀਂ ਇੱਥੇ ਨਹੀਂ ਲੱਗਦੀ ਰਹੀ। ਅੱਛਾ ਪੁੱਟ ਪਿਆਰਾ ਪਿਆਲੇ ਦੀ ਵਿਸਾਖੀ ਨੂੰ ਇੱਥੋਂ ਦੀ ਵੈਸੇ ਲੰਘ ਕੇ ਜਾਣਾ, ਉਹਨਾਂ ਨਾਲ ਕੇ ਭੰਗੜੇ ਪਾਉਂਦੇ ਜਾਣਾ ਜਿਹਦੇ ਨਾਲ ਅੱਛਾ। ਉਹ ਤੇ ਪਿਆਲੇ ਲੱਗਦੀ ਨਹੀਂ। ਕਦੀ ਮੌਕਾ ਮਿਲਿਆ ਆਪਣੇ ਵਾਲ ਸਾਹਿਬ ਨਾਲ ਜਾਣ ਦਾ? ਵਿਸਾਖੀ ਵੇਖੀ ਤੁਸੀਂ ਉਸ ਦੌਰ ਦੀ? ਛੋਟੇ ਸੇ ਤੁਸੀਂ ਬੋਲਦੇ ਆਹੋ ਬੱਚਿਆਂ ਨਾਲ ਤੁਰ ਜਾਣਾ ਦੇ ਨਾਲ ਗਿਆ ਸੀ, ਵਾਲਦ ਨਾਲ ਨਹੀਂ ਗਿਆ। ਐਵੇਂ ਗਲਤ ਕਰ ਉਹਦੀ ਬਜ਼ੁਰਗ ਗੱਲਾਂ ਕਰਦੇ ਆ ਕਿ ਬੜੀ ਜ਼ੋਰਾਂ ਸ਼ੋਰਾਂ ਚ ਵਿਸਾਖੀ ਸਾਡੀ ਹੈ। ਹੋਣਾ ਜੇ ਬਾਅਦ ਸਾਖੀ ਤੇ ਹੁਣ ਤੱਕ ਹੁੰਦੀ ਰਹੀ ਆ ਉਹ। ਅੱਛਾ ਕਿੰਨਾ ਚਿਰ ਹੋਇਆ ਬੰਦ ਹੋਇਆ ਜੀ
ਅੰਦਾਜ਼ਨ ਤੁਸੀਂ ਤਾਂ ਮੇਰਾ 8-10 ਸਾਲ ਹੋ ਗਏ। ਨਹੀਂ ਵੱਧ ਹੋ ਗਏ ਵੱਧ ਹੋ ਗਏ। 30-40 ਸਾਲ ਦੇ ਕਰੀਬ ਹੋ ਗਏ ਨੇ ਬੰਦੇ 30-40 ਸਾਲ ਹੋ ਗਏ ਨੇ। ਉਹ ਜਿੰਨਾ ਤੱਕ ਖੂਨ ਨਹੀਂ ਨਿਕਲਦਾ ਉਹਨਾਂ ਤੱਕ ਉਹ ਆਂਦੇ ਹਮ ਜੋਸ਼ ਨਹੀਂ ਮਟਦਾ। ਵਿਸਾਖੀ ਨਹੀਂ ਮੁੱਕਦੀ ਹੁੰਦੀ। ਓਏ ਹੋਏ। ਜਦੋਂ ਵਿਸਾਖੀ ਮੁੱਕਣੀ ਨਾ ਖੂਨ ਨਿਕਲਾ ਤੇ ਵਿਸਾਖੀ ਮੁੱਕ ਜਾਣੀ ਇਹ ਸਾਈ ਵਿੱਚ ਮੁਸਲਮਾਨ ਸਾਰੀਆਂ ਕੰਮਾਂ ਵਿੱਚ ਹੀ। ਬਾਬਾ ਜੀ ਉਹ ਦੌਰ ਸੀ ਪਹਿਲਵਾਨੀ ਦਾ, ਕਬੱਡਰਾਂ ਦਾ, ਕੋਈ ਸ਼ੱਕ ਨਹੀਂ ਦੇ ਵਿੱਚ। ਕੋਈ ਐਸਾ ਬੰਦਾ ਕੋਈ ਹੋਇਆ ਤੁਹਾਡੇ ਪਿੰਡ ਦੇ ਵਿੱਚ ਜਿਹਨੇ ਵਾਹਵਾ ਨਾਂ ਕਮਾਇਆ ਹੋਏ ਪਹਿਲਵਾਨੀ ਚੋਂ ਜਾਂ ਕਬੱਡੀ ਚੋਂ, ਸਿੱਖਾਂ ਚੋਂ ਕੀ ਤੇ ਮੁਸਲਮਾਨਾਂ ਚੋਂ ਕੀ? ਪਹਿਲੇ ਹੋਏਗਾ ਸਾਡੇ ਤੋਂ ਨਹੀਂ ਬਾਅਦ ਦੇ ਦੌਰ 'ਚ ਤਾਂ ਗਾਮਾ ਪਹਿਲਵਾਨ ਤਾਂ ਮਸ਼ਹੂਰ ਹੋਇਆ ਨਾ। ਹਾਂ ਇਤੋਂ ਮੰਗਿੰਦਾ ਦਾ ਮੁੰਡਾ ਗਿਆ ਉਹ ਫੈਸਲਾ ਵਧੀਆ ਤੁਰ ਗਏ ਹੁੰਦੇ ਉਹ ਬਾਅਦ 'ਚ ਬਲਾੜ ਦਾ ਉਹ ਬੁਲਾਰ ਦਾ ਸੀ। ਇੰਟਰਨੈਸ਼ਨਲ ਗਾਮਾ ਪਹਿਲਵਾਨ ਹੈ ਬੇਸਿਕਲੀ ਬੁਲਾਰ ਦਾ ਰਹਿਣ ਵਾਲਾ ਸੀ। ਅੱਛਾ ਅੱਛਾ ਦਿਓ। ਹਾਂਜੀ ਇਹ ਪਿੰਡ 12 ਪਿੰਡ ਨੇ ਦਿਵਾਂ ਦੇ ਵਾਹ ਜੀ ਵਾਹ। ਅੱਛਾ ਜੀ ਬਾਬਾ ਜੀ। ਬਾਈ ਪਿੰਡ ਨੇ ਬਾਈ ਬਾਬਾ ਜੀ ਮੋਟੇ ਮੋਟੇ ਤੇ ਬਾਈ ਬਾੜ ਤੇ ਨੂੰ ਤੇ ਫਿਰ ਹਾਂ ਮੋਟੇ ਮੋਟੇ ਪਿੰਡਾਂ ਦੇ ਨਾਂ ਲਵੋ। ਦਿਓ। 22 ਪਿੰਡ ਤੇ ਖਰ ਬੜੇ ਨੇ ਤੇ ਜਿਹੜੇ ਦਿਓ ਜੱਟ ਸਨ ਹੈ ਇਹਨਾਂ ਦੀ ਜਿਹੜੀ ਗੋਦ ਸੀ ਉਹ ਦਿਓ ਸੀ। ਲੈ ਯਾਰ ਨਾਮ ਮੈਨੂੰ ਨਹੀਂ ਤੁਸੀਂ ਪਤਾ। ਦੱਸੋ ਨਾ ਖਾਨਪੁਰ ਬਲਾਰ ਆ ਖਾਨਪੁਰ ਬੁਲਾ ਬਲਾਰ ਟਪਿਆਲਾ ਖਾਨਪੁਰ ਬੁਲਾ ਟਪਿਆਲਾ ਰਤੀਆਂ ਹਾਂਜੀ ਰੱਤੀਆਂ ਸਨਖਤਰਾ ਲੱਤਾ ਵਰਿਆਮ ਵਰਿਆਮ ਸਾਧੂ ਦਾਤਾ ਸਾਧੂ ਦਾਤਾ ਇਹ ਦਿਵਾਂ ਦੇ ਅੱਛਾ ਦਿਓ ਭਰਤਾ ਦੀਵਾਨ ਉੱਥੇ ਮੈਂ ਬਹੁਤ ਕੱਚ ਤੋਂ ਗਿਆ ਹਾਂਜੀ ਹਾਂਜੀ। ਅੱਛਾ ਦਿਓ ਜੱਟਾਂ ਦੇ ਪਿੰਡ। ਬਾਈ ਕਹਿੰਦੇ ਉਹ ਅੱਗੇ ਪਤਾ ਨਹੀਂ ਚੱਲ ਜਾਂਦੇ ਨਾ ਧੋਨੀ ਦੇ ਉਹ ਰਮਾਨ ਦਰਿਆ ਦੇ ਲਾਗੇ ਕਿਨਾਰੇ ਤੇ ਇਹ ਪੰਜ ਗ੍ਰਾਈ ਵੀ ਦਿਵਾਂ ਦਾ ਚਲੋ ਬੁਲਾਰ ਪਿੰਡ ਦੇ ਜਿਹੜੇ ਲਾਮ ਦੇ ਪਿੰਡ ਨੇ ਇਹਨਾਂ ਦੇ ਨਾਂ ਦਾ ਦੱਸੋ। ਬਲਾਰ ਖਾਨਪੁਰ ਟਪਿਆਲਾ ਖਾਰਾ ਦੀਵਾਨ ਰਤੀਆਂ ਛੋਟੀਆਂ ਵੱਡੀਆਂ ਦੋਵੇਂ ਹੂੰ ਪੰਜ ਗਰਾਈਆਂ ਹੂੰ ਇਹ ਜੋ ਸਨਖਤਰਾ ਜੀ ਇਹ ਲਾਗੇ ਲਾਗੇ ਨੂੰ ਦੇਖੋ ਤੇ ਦਿੱਲੇ ਗਏ ਅੱਛਾ ਇਹ ਪਿੰਡ ਲੱਗਦਾ। ਤੇ ਇਹਨਾਂ ਪਿੰਡਾਂ ਦੇ ਵਿੱਚ ਅਗਰ ਜਿਹੜੇ ਸਿੱਖ ਵਾਸਤੇ ਸਨ ਉਹਨਾਂ ਦੀ ਜਿਹੜੀ ਗੋਤ ਸੀ ਉਹ ਦਿਓ ਜੱਟ ਸੀ। ਠੀਕ ਹੈ। ਅੱਛਾ ਚਾਚੂ ਜੀ ਥੋੜੀ ਦੇਰ ਪਹਿਲੇ ਹੀ ਤੁਹਾਡਾ ਇੰਤਜ਼ਾਰ ਵੀ ਕੀਤਾ ਕਿ ਇੱਕ ਸਿੱਖ ਸਰਦਾਰ ਆਏ ਆਪਣਾ ਕਰਨੈਲ ਸਿੰਘ ਬਲਾੜੀ ਕਰਨੈਲ ਸਿੰਘ ਬੁਲਾਰੀਆ। ਅੱਛਾ ਕੈਨੇਡਾ ਚ ਰਿਹਾ ਸੀ ਉਹਨਾਂ ਦੀ ਕੈਨੇਡਾ ਦੇ ਵਿੱਚ ਰਹਿਣ। ਅੱਛਾ ਉਹ ਦੱਸਦੇ ਹਨ ਵੀ ਮਸਲਾ ਇਹ ਜਦੋਂ ਸਾਡੇ ਬੱਚੇ ਵੀ ਨਹੀਂ ਨਾ ਕਿਤੇ ਜੀ ਜੀ ਉਹਨਾਂ ਦੇ ਮਕਾਨਾਂ ਤੇ ਵੀ ਕਿਤੇ ਤਖਤੀਆਂ ਲੱਗੀਆਂ ਨੇ ਨਾਲ ਬਲਾੜ ਦਾ ਪਿੰਡ ਲਾਜ਼ਮੀ ਨਾਲ ਹਾਂ ਨਹੀਂ ਲਿਖਾਇਆ ਤਾਂ ਆਪਣੇ ਪਿੰਡ ਦਾ ਨਾਮ ਹੈ ਮਤਲਬ ਪਹਿਚਾਣ ਆਪਣੀ ਆਪਣੇ ਪਿਓ ਦਾਦੇ ਦੀ। ਉਹਨੇ ਪਤਾ ਨਹੀਂ ਕਿੰਨੇ ਲੱਖ ਲਾ ਕੇ ਇੱਥੇ ਆਏ ਆ ਇਹ ਮੈਂ 10 ਸਾਲ ਹੋਈ ਗਏ ਨਾ ਆਇਆ ਅੱਜ ਤੋਂ 10 ਸਾਲ ਪਹਿਲੇ ਕਰਨੈਲ ਸਿੰਘ ਬੁਲਾਰੀ ਆਇਆ ਜੀ। ਇੱਥੇ ਆਏ ਹਨ ਤੇ ਮਸਲਾ ਸਾਰੇ ਪੁਰਾਣੇ ਆਪਣੇ ਗਏ ਉਹਨਾਂ ਦੇ ਬੇਟੀ ਭਾਈ ਹਨ ਹਮ ਉਮਰ ਉਹਨਾਂ ਦੇ ਨਾਮ ਪੁੱਛਦੇ ਹਨ ਫਲਾਣਾ ਕਿੱਥੇ ਆ ਦਿੱਤਾ ਭੱਟ ਕਿੱਥੇ ਆ ਅੱਛਾ ਗੁਲਾਮਸੋ ਕਸ਼ਮੀਰੀ ਕਿੱਥੇ ਆ ਇਹ ਫਿਰ ਮਿਲੇ ਭਾਬੀ ਉਹਨਾਂ ਨੂੰ? ਨਹੀਂ ਉਹ ਮੁੱਕ ਗਏ ਮੁੱਕ ਗਏ ਸੀ। ਤੇ ਉਂਝ ਉਹਨਾਂ ਨੂੰ ਘਰ ਆਪਣਾ ਮਿਲ ਗਿਆ ਆਪਣੇ ਹਾਂ, ਪਿਓ ਘਰ ਦਾਦੇ ਦਾ? ਆਪਣੇ ਵੇਖ ਕੇ ਆਏ ਨੇ ਫਿਰ ਸਕੂਲ ਵੀ ਗਏ ਜੇ ਹੂੰ। ਉੱਥੇ ਵੀ ਲਿਖ ਕੇ ਆਏ ਨੇ ਤੇ ਘਰ ਵਾਲੇ ਮੈਂ ਦੱਸਦੇ ਮੈਂ ਕਿਹਾ ਬਾਹਰ ਦਾ ਦਰਵਾਜ਼ਾ ਨਾ ਇਹ ਸਾਡੇ ਹੱਥਾਂ ਦਾ ਉਹੀ ਚਗਾਠ ਹੋਈ ਸਾਰਾ ਕੁਝ। ਵਾਹ ਜੀ ਵਾਹ। ਬਾਬੇ ਮੁਸਤ ਵਾਲਾ ਉਹ ਮਕਾਨ ਕਿੱਥੇ ਕਰਕੇ ਸੀ? ਪਿੰਡ ਦੀ ਕਿਹੜੀ ਬਾਈ ਕਹੀ ਭਾਰ ਬਾਈ ਚੜਦੀ ਬਾਈ ਬਸ। ਤੇ ਤੁਹਾਨੂੰ ਨਾਂ ਯਾਦ ਹੈ ਕਰਨੈਲ ਸਿੰਘ ਦੇ ਪਿਓ ਦਾ ਨਾਂ ਕੀ ਸੀ? ਇਹ ਵੈਸੇ ਉਹੀ ਦੱਸਦੇ ਕਰਨੈਲ ਸਿੰਘ ਦਾ ਨਾਂ ਯਾਦ। ਉਹ ਪਰਲੇ ਬਾਈ ਗਲੀ ਚੋਂ ਦੀ ਜਾਨੀ ਕੇ ਘਰਾਂ ਦੇ ਕੋਲ ਹੈ ਉਹ ਆਏ ਉਹ ਕਹਿੰਦੇ ਨੇ ਇੱਥੇ ਬੈਠੇ ਜੀ ਸਾਡੇ ਕੋਲ ਵੇਲੀ ਹੈ ਬਾਅਦ ਜਾਂਦੇ 500 ਰੁਪਇਆ ਵੀ ਦੇ ਕੇ ਗਏ ਬੱਚਿਆਂ ਨੂੰ ਸ਼ਰੀਨ ਲਿਆ ਕੇ ਵੰਡ ਗਏ ਇਹ ਮਸਲ ਲਿਆ ਕੇ ਤੇ ਵੰਡੇ ਅੱਛਾ ਅੱਛਾ ਵਾਹ ਜੀ ਅੱਛਾ। ਅੱਛਾ ਬਾਬਾ ਜੀ ਉਸ ਵੇਲੇ ਪੜ੍ਹਾਈ ਦਾ ਏਡਾ ਕੋਈ ਜ਼ੋਰੋ ਸ਼ੋਰ ਨਹੀਂ ਸੀ ਜਿਸ ਤਰ੍ਹਾਂ ਹੁਣ ਹੈ। ਸਕੂਲ ਹੈ ਸੀ ਆਪਣੇ ਪੰਜਵੀਂ ਤੱਕ ਪੰਜਵੀਂ ਤੱਕ ਸਕੂਲ ਸੀ ਤੇ ਜਿਹੜਾ ਵੱਡਾ ਸਕੂਲ ਸੀ ਉਹ ਕਿੱਥੇ ਲੱਗਦਾ ਹੈ? ਉਹ ਸਨਖਤਰਾ ਨਹੀਂ ਲੁਨਾਰ ਵੀ ਤੇ ਸੰਸਾਰ ਦੋਨੇ ਲੱਗਦੇ ਅੱਛਾ ਨਨਾਰ ਤੇ ਸਨਖਤਰਾ ਨਨਾਰ ਤੇ ਸਨ ਖਤਰਾ। ਠੀਕ ਹੈ। ਜਾਂਦੇ ਸਨ ਉਸ ਵੇਲੇ ਆਪਣੇ ਪਿੰਡ ਦੇ ਬੱਚੇ ਪੜਨ ਜਾਂਦੇ ਸਨ। ਠੀਕ। ਤੁਸੀਂ ਗਏ 47 ਤੋਂ ਪਹਿਲੇ ਜਾਂ ਬਾਅਦ ਵਿੱਚ ਹੀ? ਸਕੂਲ ਹਾਂਜੀ। ਮੈਂ ਵੈਸੇ ਨਨਾਰ ਗਿਆ ਕੰਮ ਕਰਨ ਵਾਸਤੇ। ਹੂੰ। ਮੈਂ ਉੱਥੇ ਸਾਇੰਸ ਰੂਮ ਦੇ ਦਿਨ ਆ ਗਿਆ ਜਿਹੜੇ ਕਮਰੇ ਬਣੇ ਸਨ ਅੱਛਾ। ਉਹ ਅਲਮਾਰੀਆਂ ਬਣਾਈਆਂ ਸਨ ਉਹਦੇ 4 ਚਫੇਰੇ। ਹੂੰ। ਮਤਲਬ 47 ਤੋਂ ਬਾਅਦ ਦੀ ਗੱਲ ਹੈ। ਅੱਛਾ 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 ਠੀਕ। ਠੀਕ ਠੀਕ ਹੈ। ਅਸਲ ਤੇ ਤੈਨੂੰ ਕਿਤੇ ਮਾਸਟਰ ਅਕਬਰ ਲੱਭਦਾ ਨਾ ਮਾਸਟਰ ਉਹ ਕਿੰਨੇ ਵੀ ਸਿੱਖ ਨੇ ਉਹਨਾਂ ਦੇ ਪਿਓ ਪੜ੍ਹੇ ਹਨ
ਉਹ ਮਾਸਟਰ ਸੀ ਨਾ, ਉਹ ਅਸੀਂ ਮਾਨੇ ਜੋ ਮਾਸਟਰ ਲੱਗਾ ਰਾਤ ਮੁੰਚੀ ਨੇ ਮਾਸਟਰ ਸੀ ਸਕੂਲ ਦਾ ਹੈ ਨਹੀਂ ਕਿ ਮਾਸਟਰ ਖਬਰ ਹੈ ਬਹੁਤ ਹੋ ਗਿਆ ਉਹਦਾ ਬੱਚਾ ਹੈਗਾ ਉਹ ਵੀ ਮਾਸਟਰ ਹੈ ਹੈ ਨਾ ਮਰਾਸੀ ਹਾਂ ਅੱਛਾ ਅੱਛਾ ਇਹ ਗੱਲ ਦੱਸਦਾ ਤੇ ਉਹਨਾਂ ਸਾਰੇ ਤਫਸੀਲ ਸਾਰੀ ਹੁੰਦੀ ਹਾਂ ਮਰਾਸੀਆਂ ਨੂੰ ਪਤਾ ਹੁੰਦਾ ਮਰਾਸੀਆਂ ਤੋਂ ਪਿੱਛੇ ਪਿੱਛੇ ਵਿੱਚ ਸਭ ਕੁਝ ਪਤਾ ਹੁੰਦਾ ਕੋਠਾਂ ਦੇ ਸਿੱਖਾਂ ਦੀ ਉਹ ਵੀ ਦੱਸ ਦੇਣਾ ਪਿੱਛਿਆਂ ਦੇ ਜੱਟਾਂ ਦੇ 101 ਗੋਤ ਹਾਂ ਹਾਂ 101 ਗੋਤ ਆ ਜੀ ਹੁਣ ਤੇ 101 ਤੋਂ ਵੀ ਵੱਧ ਦੱਸਦੇ ਨੇ ਹਾਂ ਉਹਨਾਂ ਦੇ ਸ਼ਹੀਦੇ ਵੀ ਇਹਨਾਂ ਦੇ ਸਿੱਖਾਂ ਦੇ ਵੀ ਸ਼ਹੀਦ ਉਹਨਾਂ ਨੂੰ ਮਤਲਬ ਉਹਨਾਂ ਦੇ ਵਾਲਦਨ ਦੇ ਮਤਲਬ ਚਰਨ ਸਿੰਘ ਹੋਰਾਂ ਦੀ ਇਹਨਾਂ ਦੀਆਂ ਚਿੱਠੀਆਂ ਵੀ ਹੁੰਦੀਆਂ ਨੇ ਬਾਅਦ ਚ ਵੀ ਅੱਛਾ ਬਾਬਾ ਜੀ ਜਦੋਂ 47 ਆਈ ਏ ਮਤਲਬ ਕਿ ਉਸ ਵੇਲੇ ਤੁਸੀਂ ਕੀ ਆਪਣੇ ਬਜ਼ੁਰਗਾਂ ਕੋਲ ਸੁਣਿਆ ਕਿ ਤੁਹਾਡੇ ਜਿਹੜੇ ਪਿੰਡ ਦੇ ਸਿੱਖ ਸਰਦਾਰ ਸਨ ਉਹਨਾਂ ਦੇ ਬਾਹਰੋਂ ਵੀ ਹਮਲੇ ਹੋਏ ਇਹਨਾਂ ਨੂੰ ਪਿੰਡੋਂ ਉਠਾ ਲੈਣ ਵਾਸਤੇ ਜਾਂ ਕੀ ਨਹੀਂ, ਕੁਝ ਸਾਡੇ- ਤਿਆਰੀ ਕੀਤੀ ਉਹਨਾਂ ਨੇ? ਸਾਡੇ ਇੱਥੇ ਕੋਈ ਹਮਲਾ ਨਹੀਂ ਹੋਇਆ, ਅੱਛਾ ਠੀਕ ਹੈ ਬਿਲਕੁਲ ਅਮਨ ਚੈਨ ਆਹ ਵੀ ਸੁਣੀ ਹੈ ਮੈਂ ਤੁਹਾਨੂੰ ਦੱਸਣਾ ਤਫਸੀਲ ਜੀ ਸਾਡੇ ਵਾਲਦ ਦੱਸਦੇ ਹਨ ਜੱਥੇ ਕਿਤੇ ਇਹਨਾਂ ਪਹਿਲਾਂ ਆਉਣੂ ਗਏ ਆ ਨਹੀਂ ਆਉਂਗੇ ਨਹੀਂ ਇਦੋਂ ਤੋਂ ਬਾਅਦ ਇਕੱਠੇ ਹੋ ਕੇ ਆਉਂਗਾ ਇਹਨਾਂ ਦੇ ਝਰਨ ਸਿੰਘ ਤੇ ਛੜਕ ਤੇ ਡਾਂਗ ਲਾ ਕੇ ਖਲੋ ਗਿਆ ਸੀ ਅੱਛਾ ਉਹਨੇ ਆਖਿਆ ਪਾਣੀ ਦੀ ਜ਼ਰੂਰਤ ਰੋਟੀ ਦੀ ਜ਼ਰੂਰਤ ਅਸੀਂ ਦਾਂਗੇ ਪਿੰਡ ਮੇਰੇ ਚ ਨਹੀਂ ਹੁੰਦਾ ਜਿੱਥੇ ਆਏ ਕਿਹੜੇ ਪਿੰਡ ਸੀ ਉਹ ਸਾਰੇ ਮੈਂ ਦਫਾ ਉਤਰਾ ਕੇ ਸਾਰੇ ਟੋਟਲ ਉਹ ਤੇ ਕਰੋੜਾ ਸਾਹਿਬ ਜੀ ਸੀ ਉਹ ਇਹਨਾਂ ਨੂੰ ਪਤਾ ਨਹੀਂ ਵੀ ਕਿੱਧਰ ਤੱਕ ਨਜ਼ਰ ਜਾਂਦੀ ਇਹਨਾਂ ਵਿੱਚ ਦੁਨੀਆ ਹੀ ਦੁਨੀਆ ਇੱਥੇ ਆਪੀ ਉਹ ਛੜਕ ਤੇ ਖਲੋ ਗਏ ਨੇ ਅੱਛਾ ਜੀ ਡਾਂਗ ਲਾ ਕੇ ਉਹਨਾਂ ਕਹਿੰਦਾ ਮੇਰੇ ਪਿੰਡ ਚ ਨਹੀਂ ਹੋਣਾ ਗੱਲ ਸੁਣੋ ਜੀ ਇਸ ਨਹੀਂ ਗੱਲ ਹੈ ਬੜਾ ਜਣਾ ਬੰਦਾ ਸੀ ਜੀ ਉਹ ਹੈਂ? ਨਹੀਂ ਮਸਲਾ ਨਹੀਂ ਮੰਨੀ ਆਪਣੇ ਜਾਂਦੀ ਪਿੰਡ ਨਾਲ ਪਿਆਰ। ਹਾਂਜੀ ਉਸ ਦਾ ਸਾਡੇ ਬੁੱਢਿਆਂ ਨੂੰ ਆਂਦਾ ਕਿ ਆਪਣੀਆਂ ਮੱਝਾਂ ਡੰਗਰ ਖੋਲੋ ਹੂੰ ਤੇ ਸਾਡੇ ਚੰਗੇ ਨਾਲ ਬੰਨੋ ਅੱਛਾ ਹਾਂਜੀ ਮਸਲਾ ਬਰਾਦਰੀ ਦੀ ਕੋਈ ਅੱਛਾ ਚਾਚੂ ਜੀ ਚਲੋ ਤੁਸੀਂ ਆਪਣੇ ਬਜ਼ੁਰਗਾਂ ਦੀ ਸੰਗਤ ਕੀਤੀ ਜਿਹੜਾ ਉਹਨਾਂ ਦਾ ਮਾਲ ਡੰਗਰ ਸੀ ਜਾਂ ਰੱਖਣ ਹਾਂ ਸੀ ਚਲੋ ਨਗਦੀ ਤੋਂ ਨਾਲ ਹੀ ਲੈ ਗਏ ਕੋ ਸੋਨਾ ਟੂਮ ਛੱਲਾ ਜੋ ਵੀ ਹਾਂਜੀ ਤੇ ਬਾਕੀ ਜਿਹੜਾ ਮਾਲ ਡੰਗਰ ਸੀ ਇੱਥੇ ਹੀ ਸਾਰੀ ਬਾਤ ਉਹ ਥੋੜਾ ਇਹ ਬਹੁਤ ਇੱਥੇ ਮਸਲਾ ਲੋਕਾਂ ਨੇ ਮਾਜਰਾ ਨੂੰ ਦੇਖ ਲਿਆ ਜਿਹੜੇ ਮਾਜਰਾ ਇੱਥੇ ਰਹਿ ਗਏ ਇਹਨਾਂ ਦੇ ਵਾਪਸੀ ਆਏ ਨੂੰ ਲੁੱਟੇ ਪੁੱਟੇ ਆਏ ਸਨ ਹੂੰ ਹੋਰ ਬਾਕੀ ਤੇ ਲੈ ਗਏ ਹਨ ਮਾਲ ਅੱਛਾ ਅੱਛਾ ਮੰਜੀਆਂ ਬਿਸਤਰੇ ਹਾਲਾਂ ਤੱਕ ਲੋਕੀ ਆਂਦੇ ਨੇ ਇਸਤੇਮਾਲ ਕਰਦੇ ਨੇ ਉਹਨਾਂ ਦੇ ਹੂੰ ਮਤਲਬ ਖੈਰ ਖਰੀਦ ਨਾਲ ਵੇਜਿਓ ਮੇਲ ਮਿਲਾ ਕੇ ਗਏ ਆਪਣੇ ਸੰਗੀਆਂ ਬੇਲੀਆਂ ਦਾ ਠੀਕ ਹੈ ਤੇ 47 ਤੋਂ ਬਾਅਦ ਇੱਕ ਹੀ ਬੰਦਾ ਭਰਤਿਆ ਕਰਨੈਲ ਨਹੀਂ, ਸਿੰਘ 2 ਜਨਵਰੀ ਆਏ ਇਹ ਜਿਹੜਾ ਆਇਆ ਜੀ ਇੱਕ ਹੋਰ ਨਹੀਂ ਇੱਕ ਹੋਰ ਆਇਆ ਮੈਂ ਤੁਹਾਨੂੰ ਦੱਸਣਾ ਮੈਂ ਦੁਕਾਨ ਤੇ ਆਉਂਦਾ ਹੁੰਦਾ ਅੱਛਾ ਨਹੀਂ ਕਿਤੇ ਸਦੀਕ ਦਾ ਬਾਬੇ ਸ਼ਹੀਦ ਦੇ ਭਰਾ ਦਾ ਸੀ ਬਾਹਰ ਉਹਦਾ ਨਾਂ ਨਹੀਂ ਸਾਨੂੰ ਯਾਦ ਮਾਂ ਕੀ ਜੇ ਬਾਬਾ ਉਹ ਵੀ ਆਇਆ ਸੀ ਉਹਨੇ ਵੀ ਆਖਿਆ ਵੀ ਮੇਰਾ ਦੁਕਾਨ ਦੇ ਬਾਹਰ ਬੋਤਲ ਪਿਆਲੀ ਸੀ ਤੇ ਆਉਂ ਕਰਕੇ ਨਾ ਤਾਂ ਤੇ ਫਿਰ ਬੋਤਲ ਪੈਪ ਲਾਇਆ ਸੀ ਮੂੰਹ 'ਚ ਨਾਂ ਦਾ ਨਹੀਂ ਪਤਾ ਮੁੱਛਾਂ ਵੱਡੀਆਂ ਹਾਂ, ਹਾਂ। ਵੱਡੀਆਂ। ਅੱਛਾ ਅੱਛਾ ਉਹ ਦੁਕਾਨ ਤੋਂ ਵੀ ਮੈਂ ਉਹਨੂੰ ਤੇ ਬੋਤਲ ਇਹ ਤੁਹਾਨੂੰ ਯਾਦ ਹੈ ਕਿ ਉਹਦਾ ਘਰ ਲੱਭ ਗਿਆ ਸੀ ਉਹਨੇ ਘਰੋਂ ਆਪਣੇ ਹੋ ਗਿਆ ਸੀ ਕਿਸ ਪਾਸੇ ਘਰ ਸੀ ਉਹਦਾ ਵਿਚਾਰ ਇਹਨੂੰ ਪਿੰਡ ਦੇ ਵਿਚਕਾਰ ਹੈ ਉਹਦਾ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਘਰਾਂ ਦੇ ਨਾਲ ਹੀ ਹੈ ਨਾਂ ਨਹੀਂ ਸੀ ਯਾਦ ਨਾ ਨਾ ਨਹੀਂ ਜੀ ਯਾਦ ਉਹਦਾ ਜੇ ਕੋਈ ਨਿਕਲ ਗਿਆ ਨਾਂ ਤੇ ਯਾਦ ਹੋਏਗਾ ਉਹ ਤੁਹਾਨੂੰ ਹੁਣ ਯਾਦ ਅੱਛਾ ਇੱਕ ਉਹ ਬਾਬਾ ਆਇਆ ਵੇ ਆਹ ਉਸ ਤਰ੍ਹਾਂ ਨੇ ਬੜੀ ਵਾਰਾਂ ਚੱਕਰ ਲਾਏ ਇਹਨਾਂ ਨੂੰ ਅੱਛਾ ਬਜ਼ੁਰਗੋ ਤੁਹਾਡੇ ਪਿੰਡ ਇੱਕ ਮਹੱਲ ਵੀ ਦੱਸਦੇ ਨੇ ਜਿੱਥੇ ਪਿੱਛੇ ਦੀ ਸੁਣਿਆ ਤਾਰੀਖ 'ਚ ਇੱਕ ਮੁਕਾਬਲਾ ਉਹਨਾਂ ਦਾ ਹੀ ਟੁੱਟ ਭੱਜ ਗਿਆ ਅੱਛਾ ਉਹ ਕਿਦਾ ਸੀ ਜੀ ਉਹਨਾਂ ਦਾ ਹੀ ਸੀ। ਉਹਨਾਂ ਉਸੇ ਖਾਨਦਾਨ ਦਾ ਸੀ। ਆਪਣਾ ਚਰਨ ਸਿੰਘ ਅੱਛਾ ਉਸੇ ਖਾਨਦਾਨ ਉਹ ਆਇਆ ਹੈ ਆਪਣੇ ਜੀਆਂ ਨੂੰ ਵੀ ਨਾਲ ਲੈ ਕਿੰਨੇ ਕਮਰੇ ਸਨ ਜੀ ਉਹਦੇ ਟੋਟਲ ਉਸ ਹੋਣੇ ਨੇ 50 ਹੋਣੇ ਨੇ ਇਹ ਜੀ ਦਾਦੇ ਦੇ 26 ਕਮਰੇ ਉਗਲੀ ਮਜਲਦੇ ਹਨ ਅੱਛਾ ਜੀ ਤੇ 26 ਹੇੜੀ ਦੇ ਹਨ ਉਹ ਬੱਲੇ ਤੇ ਕਿੰਨੇ ਹੋ ਗਏ ਤੇ ਚਾਰ ਫੇਰੇ ਬਰਾਂਡਾ ਉੱਤੇ ਵੀ ਤੇ ਥੱਲੇ ਵੀ ਚਾਰ ਚਫੇਰੇ ਬਣੇ ਤੇ ਮੇਨ ਗੇਟ ਜਿਹੜਾ ਇੱਕੋ ਹੀ ਸੀ ਮੇਨ ਗੇਟ ਕੋਈ ਵਿਚਕਾਰ ਨਲਕਾ ਟੋਟਲ ਰਾਜ਼ੀ ਮਤਲਬ ਸਾਹ ਨਾ ਉਹ ਕੋਈ ਵੇਗੇ ਦੇ ਹੋਣਾ ਇਹ ਕਿੱਲੇ ਦੇ ਲੱਗੇ ਹੋਏ ਕਿਲੇ ਦੇ ਲਾਗੇ ਕੁਛ ਬੇਲੀਆਂ ਨਹੀਂ ਉਹ ਪਾ ਕੇ ਉਹ ਜਿਹੜੀਆਂ ਸਾਰੀਆਂ ਉਹ ਕਿੱਲਾ ਹਜ਼ਾਰ ਨਾਲ 7-8 ਕਮਾਲ ਉਹ ਫਿਰ ਕਿੰਨੂੰ ਲਾਟ ਹੋਈ ਉਹਨਾਂ ਦੇ ਜਾਣ ਤੋਂ ਬਾਅਦ ਪਾਣੀ ਹੁੰਦੇ ਮਾਜਰੀ ਹੈ ਉਹਦੇ ਪਠਾਨ ਜਿਹੜੇ ਆਏ ਨੇ ਉੱਥੋਂ ਉਹ ਕਿਹੜੇ ਜਿੰਨੇ ਕਮਰੇ ਨੇ ਨਾ ਉਹਨੇ ਹੀ ਘਰ ਆਏ ਸਨ। ਉਹਨੇ ਓਏ ਹੋਏ 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 ਫਿਰ ਮਾਜਰਾ ਤੋਂ ਆਏ ਨੇ ਮਤਲਬ ਉਸ ਘਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ 52 ਖਾਨਦਾਨ ਵਸ ਰਹੇ ਨੇ ਇਸ ਵੇਲੇ ਬਿਲਕੁਲ ਇੱਕ ਇੱਕ ਪੁੱਜੜ ਗਿਆ ਸਾਰਾ ਪਤਾ ਠੰਡ ਭਜਣ ਦਿਆ ਕੋਈ ਉਹੀ ਹਿਸਾਬ ਕੰਜਰੂ ਦਾ ਜਿਹੜਾ ਵੱਡਾ ਮਕਾਨ ਅੱਛਾ ਹੋਰ ਗੱਲ ਇਹ ਗੱਲ ਸੁਣੋ ਦੇਖੀ ਅੱਛਾ ਬਾਹਰ ਦਾ ਜਿਹੜਾ ਗੇਟ ਹੈ ਹੂੰ ਉਹ ਜੋ ਆਦਮੀ ਆਉਂਦਾ ਸੀ ਨਾ ਜੀ ਉੱਤੇ ਆਦਮੀ ਕਿਸੇ ਸਾਈਡ ਤੇ ਵੀ ਖੁੱਲੋ ਤਾਂ ਉਹਨੂੰ ਉਹ ਬੰਦਾ ਨਜ਼ਰ ਆਉਂਦਾ ਸੀ ਇਸ ਤਰੀਕੇ ਦੀ ਤਰਤੀਬ ਬਣਾ ਰੱਖੀ
ਇੱਧਰ ਖੜਾ ਜਾਂ ਇੱਧਰ ਕਿਤੇ ਵੀ ਖੜਾ ਉਹਨੂੰ ਜਿਹੜਾ ਬਾਹਰ ਦਾ ਗੇਟ ਅੰਦਰ ਲੰਘਣ ਲੱਗ ਉਹਨੂੰ ਨਜ਼ਰ ਆਉਂਦਾ। ਮੇਨ ਗੇਟ ਤੇ ਬੰਦਾ ਖਲੋਤਾ ਨਜ਼ਰ ਆਉਂਦਾ, ਚਾਹੇ ਉਹ ਘਰ ਦੇ ਕਿਸੇ ਵੀ ਜਗ੍ਹਾ ਵਾਹ ਜੀ ਵਾਹ। ਇਹ ਬੜੀ ਕਿਲਾ ਬਣਾਇਆ ਹਾਂ ਨਹੀਂ ਕਿਲਾ ਮਕਾਨ ਦਾ ਕਿਲਾ ਛੋਟੀ ਬਣਿਆ ਵੀ ਛੋਟੀ ਇੱਟ ਦਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਬਣਿਆ ਵੀ ਛੋਟੀ ਇੱਟ ਦਾ। ਬੜੀ ਮਿਹਰਬਾਨੀ। ਠੀਕ ਹੈ, ਸਹੀ ਸਹੀ। ਅੱਛਾ ਬਾਬਾ ਜੀ, ਤੁਹਾਡੀ ਗੱਲਬਾਤ ਜਾਣੀ ਹੈ ਜੀ, ਉਧਰ ਵੀ ਇੰਡੀਆ ਦੇ ਲੋਕਾਂ ਨੇ ਵੀ ਸੁਣੀ ਹੈ ਸਾਰੀ ਗੱਲਬਾਤ। ਖਾਨਪੁਰ ਬੁਲਾਰ ਦਾ ਕੋਈ ਸਿੱਖ ਸਰਦਾਰ ਵੇਖਦਾ ਵੇ, ਉਹਦਾ ਦਿਲ ਕਰਦਾ ਆਪਣਾ ਪਿੰਡ ਵੇਖਣ ਤੇ, ਉਹ ਆਂਦੇ ਤੁਸੀਂ ਕੋਈ ਉਹਨਾਂ ਦਾ ਵੈਲਕਮ, ਕੋਈ ਆਓ ਭਗਤ ਕਰੋਗੇ? ਅਸੀਂ ਅੱਛਾ ਇੱਥੇ ਬਾਹਰ ਜੀ ਉਹਨਾਂ ਲਾ ਗਏ ਜਦੋਂ ਆ ਕਲੀਆਂ ਨੇ ਚੁੱਕ ਲੈਣੇ ਨੇ ਜੋ ਆਵੇ। ਅੱਛਾ ਪਿੰਡ ਸਾਰਾ ਉਹਦੇ ਮਗਰ ਤੁਰਿਆ ਫਿਰਦਾ ਸੀ। ਹਾਂ ਹਾਂ, ਮਤਲਬ 4 ਨਾਲ 11 ਬਾਬਾ ਸਾਡੇ ਪਿੰਡ ਦਾ ਆਇਆ ਜੀ। ਹਾਂ, ਮਤਲਬ ਖੁਸ਼ੀ ਹੁੰਦੀ ਹੈ ਕੋਈ ਆਪਣਾ ਪੁਰਾਣਾ ਕੋਈ ਜੱਦੀ। ਸਾਡੇ ਕੋਲ ਕੀ ਲੈ ਜਾਣਾ ਉਹਨੇ? ਹਾਂ ਕੁਝ ਨਹੀਂ, ਪਿਆਰ ਹੀ ਲੈ ਜਾਣਾ। ਪਿਆਰ ਹੀ ਹੈ ਜੀ। ਪਿਆਰ ਹੀ ਜੀ, ਪਿਆਰ ਗੱਲ ਹੀ ਬਾਬਾ ਸਾਰੀ ਪਿਆਰ ਦੀ। ਹਾਂ ਬਾਬਾ ਜੀ ਠੀਕ ਹੈ ਫਿਰ। ਹਾਂ ਅੱਛਾ ਜੀ, ਭਲਾ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜੀ, ਸਾਡੇ ਹੱਕ ਚ ਵੀ ਦੁਆ ਕਰਿਓ। ਠੀਕ ਹੈ। ਓਕੇ ਜੀ, ਅੱਲਾਹ ਹਾਫਿਜ਼। ਬੱਲੇ ਬੱਲੇ ਬੱਲੇ। ਅੱਛਾ ਜੀ, 26 ਕਮਰੇ ਥੱਲੇ ਤੇ 26 ਕਮਰੇ ਉੱਤੇ। ਹੋਏ ਹੋਏ, को कर सकता बंदा गिनती इन्नी किन्नी किट लगी होएगी? उस दौर का समान भाई शाहकार जी। हाँ जी बिल्कुल जी। गली भी होंगी गली भी पुरानी। अच्छा, मेन दरवाजा सी। कोई नहीं आ नहीं बुलाओ किसी ने। है जी, ये अंदरूनी मनाजर तुहानू दिखा रहे हैं। बुलार पिंड दे विच जिहड़ा एक महल टाइप या एक किला टाइप तुसी कोठी कह लो। हाँ, किला ही कहो जी। छत देखो जी, उस दौर किलियां भी उस दौर ही लगियां। हुण इस वेले बड़ी खस्ता हालत दे विच एडे वड्डे घर नूं, एडे वड्डे मकान नूं सामना। हाँ हाँ, कमरे इधरों तोड़ के आ कमरे तो। अच्छा, उधरों वो सामना बनाना। हाँ, वाह जी वाह। छाती छत डिग गई जी जी। अपना चिराग बत्ती वास्ते बनाए लो वास्ते। उन्होंने कोई लगे बगे सन या उन्होंने घर ला सीढ़ियां उत्ते जांदियां ने। चढ़ जाइए, चढ़िए। डर ते कोई नहीं, बार समान भाई तरह प्यार देख के रखा जी। जिस वेले इस घर के टॉप फ्लोर ते मौजूद। ਇਹਦੇ ਉੱਤੇ ਇੱਕ ਮੰਜ਼ਿਲ ਸੀ, ਮੰਜ਼ਿਲ ਢਹਿ ਗਈ ਉਤਲੀ ਮੰਜ਼ਿਲ ਹੈ ਨਾ, ਕਿਉਂਕਿ 26 ਕਮਰੇ ਥੱਲੇ ਦੱਸਦੇ ਸਨ, 26 ਹੀ ਹੋਏ। ਤੁਸੀਂ ਹਾਂ ਹਾਂ, ਸਾਰਾ ਏਰੀਆ ਜੀ ਐਸੇ ਹੀ ਘਰ ਦਾ, ਐਸੇ ਮਕਾਨ ਦਾ ਹੈ। उठनी पौड़ियां होंदी है। अच्छा, इस जगह कि भी है ना पौड़ियां। ਉਹ ਜਿਹੜੀ ਪੌੜੀ ਨੇ हाँ जी,
ਉਹ ਪੌੜੀ ਦੇ ਨਾਲ ਉੱਤੋਂ ਦੀ ਚੜ ਗਏ ਉਹ ਪੌੜੀ ਅੱਛਾ ਤੇ ਇਧਰ ਨੂੰ ਆਈਦਾ ਸੀ ਆ ਘਰ ਅੱਛਾ ਅੱਗੇ ਆ ਰੋਕ ਲਈ ਇੱਕ ਚੁਬਾਰਾ ਹੈ ਹਾਂ ਹਾਂ ਕੋਠਾ ਹੂੰ ਉਹਦੇ ਉੱਤੇ ਕਮਾਂਡੋ ਖਾਉ ਜੀ ਤੱਕ ਲਾਇਆ ਅੱਛਾ ਉਹ ਜਿਹੜੇ ਕੁਝ ਡਾਕੂ ਇੱਥੇ ਆ ਕੇ ਛੁਪ ਗਏ ਸਨ ਤੇ ਫਿਰ ਉਹ ਭਲੇਰ ਬਾਜੂ ਕੇ ਬਜ਼ੁਰਗਾਂ ਨੇ ਗੱਲ ਸੁਣਾਈ ਹਾਂਜੀ ਠੀਕ ਉਹ ਹੈ ਜੀ ਕਮਾਂਡੋ ਫੌਜ ਨੇ ਤੰਬੂ ਲਾਇਆ ਦਾ ਇਹ ਆ ਥੱਲੇ ਆਪਣਾ ਸਾਡੇ ਤਾਏ ਦਾ ਘਰ ਹੈ ਇਹ ਵੀ ਜੀ ਦੇਖੋ ਆ ਉੱਤੇ ਤੋੜ ਹੁੰਦੇ 1947 ਤੋਂ ਪਹਿਲੇ ਪਿੰਡ ਭੁਲਾਰ ਦੇ ਵਿੱਚ ਜੀ ਇੱਕ ਕੋਠੀ ਇੱਕ ਮਹੱਲ ਦਾ ਸੀ ਵਿਊ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਬਜ਼ੁਰਗਾਂ ਨੇ ਜ਼ਿਕਰ ਕੀਤਾ ਕਿ 26 ਕਮਰੇ ਥੱਲੇ 26 ਕਮਰੇ ਉੱਤੇ ਫਿਰ 26 ਉੱਤੇ ਤੇ ਹੂੰ 26 ਥੱਲੇ ਇਸ ਵੇਲੇ ਜੀ ਇਹ ਤੁਸੀਂ ਦੇਖ ਰਹੇ ਹੋ ਸਾਰਾ ਢਹਿ ਢੋ ਗਿਆ ਐਡੇ ਘਰ ਦੀ ਸਾਂਭ ਸੇਵਾ ਕਰਨ ਵਾਸਤੇ ਵੀ ਬੜਾ ਜਿਗਰਾ ਚਾਹੀਦਾ ਖਾਨਪੁਰ ਬੁਲਾਰ ਹੀ ਬੋਲਿਆ ਜਾਂਦਾ ਆਹੋ ਦੋਏ ਪਿੰਡ ਨਾਲੋਂ ਨਾਲ ਹੀ ਨੇ ਜੀ ਖਾਨਪੁਰ ਬੁਲਾਰ ਹੀ ਅੱਛਾ ਇਹ ਸਾਹਮਣੇ ਖਾਨਪੁਰ ਹੈ ਆਹੋ ਅੱਗੇ ਖਾਣ ਇਹ ਜੀ ਖਾਨਪੁਰ ਤੇ ਇਹ ਬੁਲਾਰ ਇੱਥੇ ਹੀ ਖੜੇ ਆ 2 ਤਾਂ ਕਿਲੋ ਤੁਸੀਂ ਦੇਖ ਸਕਦੇ ਹੋ 1.5-2 ਏਕੜ ਦਾ ਸਿਰਫ ਫਾਸਲਾ ਹੈ ਹਾਂਜੀ ਟਾਵਰ ਇਹ ਟਾਵਰ ਦੇ ਲਾਗੋਂ ਦੀ 2 ਕਿਲੇ ਹਾਂ ਠੀਕ ਤੇ ਇਹ ਪਿੰਡ ਜੀ ਬੁਲਾਰ ਹੈ ਬੁਲਾਰ ਪਿੰਡ ਦੀ ਮਸਜਿਦ ਹੈ ਵੀ ਉਹ ਦਿਖਾ ਰਿਹਾ 4 ਚੁਫੇਰੇ ਬੁਲਾਰ ਪਿੰਡ ਉਸ ਵੇਲੇ ਬਜ਼ੁਰਗ ਦੱਸ ਰਹੇ ਸਨ ਕਿ ਪਿੰਡ ਛੋਟਾ ਸੀ ਹੁਣ ਆਬਾਦੀ ਦੇ ਨਾਲ ਨਾਲ ਕਾਫੀ ਪਿੰਡ ਵੱਡਾ ਹੋ ਗਿਆ ਚਲੋ ਜੀ ਕਾਫੀ ਵੱਡਾ ਹੋਗਾ ਹਾਂਜੀ ਉਹ ਜਿਹੜਾ ਆ ਕਮਰੇ ਹਾਂ ਹਾਂ ਇਹ ਤੋਰ ਬਰਾਂਡਾ ਹੁੰਦਾ ਹੈ ਤੋਰ ਅੱਛਾ ਤੋੜ ਬਰਾਮਦ ਹੁੰਦਾ ਇੱਥੇ ਰਹਾਏ ਸੀ ਬਸ ਇੱਕ ਹੀ ਘਰ ਹਾਂਜੀ ਇਧਰ ਇਹ ਆ ਵੀ ਬਰਾਂਡਾ ਅੱਛਾ ਇਹ ਵੀ ਬਰਾਮਦ ਹੈ ਬੜੀਆਂ ਰੀਝਾਂ ਦੇ ਨਾਲ ਬਣਾਇਆ ਗਿਆ ਜੀ ਉਸਮਾਨ ਸਾਹਿਬ ਦਾ ਘਰ ਬਹੁਤ ਚੀਜ਼ਾਂ ਬਣਾਇਆ ਗਿਆ ਕੁਝ ਸ਼ਾਖੀ ਭਾਈ ਆ ਬਾਰੀ ਦੀਆਂ ਸੀਖਾਂ ਜਿਹੜੀਆਂ ਨੇ ਹਾਂ। ਉਹ ਜਿਹੜੀਆਂ ਅੱਛਾ ਉਹ ਬੰਦਾ ਹੱਥ ਦੇ ਨਾਲ ਨਹੀਂ ਤੋੜ ਸਕਦਾ ਜਿੰਨਾ ਉਹਨਾਂ ਹੱਥਾਂ ਦੇ ਨਾਲ ਤੋੜ ਅੱਛਾ ਐਡੀ ਮਜ਼ਬੂਤੀ ਦੇ ਨਾਲ ਇਹ ਵੇਖੋ ਜੀ ਇਹ ਮੈਂ ਜਾਣਨ ਵਾਸਤੇ ਤਾਂ ਬਣਾਇਆ ਬਣਾ ਆਹ ਇਹ ਜੀ ਇੱਥੋਂ ਤੱਕ ਘਰ ਤੇ ਇਹਦੀ ਦੀਵਾਰ ਵੇਖੋ ਸਮਾਨ ਭਾਈ ਇਹ ਵੇਖੋ ਕਿੱਡੀ ਚੌੜੀ ਹੈ ਹੈ ਇਹ ਜੀ ਇਹਦੀ ਨਹੀਂ ਕਮ ਸੇ ਕਮ 2 ਫੁੱਟ ਦੀ ਹੈ 2 ਫੁੱਟ ਤੋਂ ਹੋਰ 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 ਆ ਵੇਖੋ ਪਿੱਛੇ ਵੀ ਇਹ ਮਕਾਨ ਦੀ ਦੂਸਰੀ ਸਾਈਡ ਤੇ ਸੀ ਆ ਗਏ ਹਾਂ ਬਾਹਰ ਅੱਛਾ ਇਹ ਗਲੀ ਹੈ ਹਾਂਜੀ ਇਹ ਕਿਆ ਗਲੀ ਹੈ ਮੇਨ ਹਾਂ ਮਤਲਬ 2 ਗਲੀਆਂ ਲੱਗਦੇ ਨੇ ਇਹਨਾਂ ਦੋ ਦੀਆਂ ਵਜਾ ਛੱਡ ਕੇ ਨਹੀਂ ਪੰਜ ਆ ਕੰਧ ਹੀ ਅੱਗੇ ਇੱਥੇ ਅੱਛਾ ਅੱਛਾ ਆ ਕੰਧ ਹੋਣੀ ਟੱਠੀ ਠੀਕ ਇਹ ਖੋਲੇ ਹੋ ਗਏ ਇਹ ਹੂੰ ਇਹ ਲੋਕੀ ਜਿਹੜੇ ਪਿੰਡ ਖਾਨਪੁਰ ਬੁਲਾਰ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਜ਼ਫਰਵਾਲ ਚ ਆ ਗਿਆ ਹਾਂ ਸੀ ਜ਼ਫਰ ਜਿਹੜਾ 47 ਵਾਲੇ ਨਾਰਵਾਲ ਚ ਸੀ ਸਕ੍ਰੈਪ ਵਗੈਰਾ ਰੱਖਿਆ ਇਹਨਾਂ ਨੇ ਘਰ ਦੇਖੋ ਯਾਰ ਰੋਸ਼ਨੀ ਦਾ ਬੜਾ ਇੰਤਜ਼ਾਮ ਹੀ ਖਾਦਾ ਹਾਂ ਜਗ੍ਹਾ ਬੜਾ ਜਗ੍ਹਾ ਤੇ ਨਾ ਯਾਰ ਜਗ੍ਹਾ ਜਗ੍ਹਾ ਤੇ ਰੱਖਿਆ ਜਾਂਦਾ ਹੈ ਹਵਾ ਵਾਸਤੇ ਬੜਾ ਜ਼ਬਰਦਸਤ ਉਹਨਾਂ ਨੇ ਇੱਥੇ ਮਤਲਬ ਹਾਂ ਹਾਂ ਇੱਥੇ ਆ ਬਰਾਂਡੇ ਦੇ ਵਿੱਚ ਮੰਜੀ ਦੇ ਡੈਂਗ ਆ ਤੁਸੀਂ ਇਸ ਜਗ੍ਹਾ ਤੇ ਖੜੇ ਹੋ ਦੇਖ ਲਓ ਕਿਸ ਤਰ੍ਹਾਂ ਚਾਰਜ ਫਿਰ ਤੁਹਾਨੂੰ ਹਵਾ ਮਤਲਬ ਮਹਿਸੂਸ ਹੋ ਰਹੀ ਲੈਣੇ ਜੀ ਆ ਵਾਲੀ ਹੁੰਦੀ ਅੱਛਾ ਆ ਪਾਣੀ ਦੇ ਨਿਕਾਸ ਵਾਸਤੇ ਬਣਾਈ ਸੀ ਇਹਨਾਂ ਨੇ ਘਰ ਦਾ ਪਾਣੀ ਇੱਧਰ ਨੂੰ ਜਾ ਕੁਝ ਮਕਾਨ ਐਸੇ ਨੇ ਜਿਨ੍ਹਾਂ ਨੂੰ ਲਾਕ ਲੱਗੇ ਨੇ ਕਮਰਿਆਂ ਨੂੰ ਹਾਂਜੀ ਤਾਲੇ ਵਗੈਰਾ ਲੱਗੇ ਨੇ ਹਾਂਜੀ ਜਿਸ ਤਰ੍ਹਾਂ ਕਿ ਹੈ ਦੇਖੋ ਜੀ ਦੀਵਾਰ ਦੀ ਤਕਰੀਬਨ 1.5 ਫੁੱਟ
ਹਾਂਜੀ ਤੁਸੀਂ ਉਹਦੀ ਚੜਾਈ ਕਹਿ ਲਓ ਐਸ ਘੋੜੇ ਦੀ ਹਾਂਜੀ ਆ ਜਿਹੜੀ ਡਾਟ ਲੱਗੀ ਹਾਂਜੀ ਚਗਾੜ ਵੇਖੋ ਜੀ, ਚਗਾੜ ਵੇਖੋ, ਸਾਊਂਡ ਹੀ ਨਹੀਂ ਆ ਰਿਹਾ। ਹਾਂਜੀ ਮੁੜੀ ਲੱਕੜ ਵੇਖੋ ਜਨਾਬ, ਅੱਜ ਕੱਲ ਤਾਂ ਲੋਹੇ ਇੰਜ ਖੜਕਦਾ। ਕਿਆ ਪੌੜੀ ਅੱਛਾ, ਇੱਕ ਇਹ ਪੌੜੀ ਚੜਦੀ, ਹਾਂਜੀ ਇਹ ਮੇਨ ਗੇਟ ਦੇ ਇੰਟਰ ਹੁੰਦੇ ਆ ਸਾਰੀ, ਹਾਂਜੀ ਇੱਕ ਇਹ ਪੌੜੀ ਚੜਦੀ ਸੀ ਜੀ ਘਰ ਦੀ। ਥੋੜਾ ਉੱਤੇ ਜਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਕਿਉਂਕਿ ਕਾਫੀ ਹਸਪਤਾਲ ਹੈ ਜੀ। ਹਾਂਜੀ ਇਹ ਜੀ ਉਸਮਾਨ ਭਾਈ ਉਸ ਵੇਲੇ ਤੱਕ ਹੁਸਨ ਹੁੰਦਾ ਸੀ ਇਹ, ਹਾਂਜੀ, ਚਿਰਾਗ ਰੱਖਣ ਵਾਸਤੇ। ਹਾਂਜੀ ਕੀ ਬਾਤ। ਤੇ ਇਹ ਵੀ ਇੱਕ ਨਾਲੀ ਹੈ ਜੀ ਹਾਂਜੀ। ਉਸ ਪਾਣੀ ਦੇ ਨਿਕਾਸ ਵਾਸਤੇ। ਇਹ ਸਾਰੀ ਰਹਿਣੀ ਹੁੰਦੀ ਤੋਂ ਤੁਸੀਂ ਅੰਦਾਜ਼ਾ ਕਰੋ ਜੀ, ਉਹ ਮਤਲਬ ਰਸਤਾ ਮੇਨ ਹਾਂਜੀ 1947 ਵੇਲੇ ਇਸ ਮਕਾਨ ਦੀ ਜਿਹੜੀ ਉਚਾਈ ਉਹ ਕਿੰਨੀ ਹੋਏਗੀ ਬਹੁਤ ਸੀ। ਹੈ? ਅੱਜ 72 ਸਾਲ ਬਾਅਦ ਹੀ ਵੇਖੋ ਉਹਦੇ ਤੇ ਉਸਮਾਨ ਭਾਈ ਮੇਰਾ ਖਿਆਲ ਬਹੁਤਾ ਨਹੀਂ 5 ਫੁੱਟ ਉੱਚੀ ਹੈ। ਹਾਂ 5 ਫੁੱਟ 5 ਫੁੱਟ ਤੇ 5 ਫੁੱਟ ਤੋਂ ਵੀ ਜ਼ਿਆਦਾ ਇਹ ਇੱਥੋਂ ਤੁਸੀਂ ਅੰਦਾਜ਼ਾ ਲਾ ਲਿਆ। ਇਹ ਦੇਖੋ ਜਿੱਥੇ ਇਹ ਮੁਰਗੀਆਂ, ਜ਼ਿਆਦਾ 7 ਫੁੱਟ ਹੈ। ਹਾਂ ਅੱਜ ਵੀ 7 ਫੁੱਟ ਜ਼ਿਆਦਾ ਅੱਜ ਵੀ 7 ਫੁੱਟ ਜ਼ਮੀਨ। ਜਿਹੜੀ ਜ਼ਮੀਨੀ ਸਤਹ ਉਹਦੇ ਤੋਂ ਉੱਚੀ ਕੁਰਸੀ ਹੈ ਜੀ। ਫਾਦਰ ਸਾਨੂੰ ਸਾਹਮਣੇ ਪੁਰਾਣੀ ਹੋ ਰਹੀ ਹੈ। ਹੈ ਹਾਂ ਉਹ ਵੀ ਪੁਰਾਣੀ ਹੋ ਰਹੀ ਹੈ। ਹਾਂ ਹਾਂ ਨਾ ਇਹ ਹੈ ਕਿ ਨਹੀਂ ਪੁਰਾਣੀ ਇੱਟ ਜਿੱਤੇ ਵੇਖੋ ਉਹ ਲੱਗਾ ਤੇ ਸੰਗੇ ਮਰ ਲੱਗਾ ਹੈ ਟਾਪ ਤੇ ਹੈ। ਇੱਥੇ ਹੁੰਦਾ ਹੈ ਬਰਾਂਡਾ, ਅੱਛਾ ਮੈਂ ਗਲੀ ਥੋੜੀ ਛੱਤਿਆ ਦਾ ਛੱਤੇ ਆ ਸੀ। ਆ ਜਾ ਤੇ ਇਹਦੇ ਉੱਤੇ ਇੱਕ ਦੁਬਾਰਾ ਹੈ ਇੱਥੇ ਇੱਥੇ ਕੁਛ ਪਿਆ ਦਿਖਿਆ ਨਹੀਂ। ਇੱਥੇ ਬਰਾਂਡਾ ਨਹੀਂ ਕੁਛ ਨਹੀਂ ਦਿਖਾ। ਆ ਬੂਏ ਦੇ ਥੋੜੀ ਛਾਤੇ ਅੱਛਾ ਇਹ ਗਲੀ 36 ਸੀ। ਹਾਂ 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 ਤੇ ਇਹ ਉੱਤੇ ਇੱਕ ਦੁਬਾਰਾ ਹੈ ਅੱਛਾ ਅੱਛਾ ਤੇ ਇਸੇ ਪੌੜੀਆਂ ਨੂੰ ਚਾਰ ਕਰਿਆ ਇੱਥੇ ਵੀ ਪੌੜੀਆਂ ਹੁੰਦੀਆਂ ਉੱਤੇ ਜਾਣ ਵਾਹ ਜੀ ਵਾਹ। ਠੀਕ ਹੈ ਜੀ, ਅਸੀਂ ਬਾਹਰ ਆ ਗਏ, ਅਸੀਂ ਮਕਾਨ ਤੋਂ ਬਾਹਰ ਨਿਕਲ ਗਏ। ਅੱਛਾ ਅੱਛਾ ਚਲ ਮਾਰ ਟੋਟੀਆਂ ਨਹੀਂ ਉਹ ਜਦੋਂ ਉਹ ਡਾਕੂ ਆਏ ਨਾ ਹਾਂ ਆ ਉਹਨੇ ਤੋੜ ਦੇਣੇ ਸੀ। ਅੱਛਾ ਬੜਾ ਵੱਡਾ ਮਕਾਨ ਸੀ ਜੀ। ਓਕੇ।